ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਦੋਸਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋਣ ਜਾ ਰਿਹਾ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ। ਸਾਂਝੀ ਸੱਥ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਸੱਤਾ ਤੇ ਸਿਆਸਤ ਦੀ ਤੇ ਸਮਾਜ ਦੀ ਗੱਲ ਕਰਦੇ ਹਾਂ ਤੇ ਨਾਲ ਸਾਹਿਤ ਤੇ ਸੱਭਿਆਚਾਰ ਦੀ ਵੀ ਗੱਲ ਕਰਦੇ ਹਾਂ। ਹਰ ਵਾਰ ਕੁਝ ਨਵੇਂ ਮੁੱਦਿਆਂ ਤੇ ਸਾਡੀ ਚਰਚਾ ਰਹਿੰਦੀ ਹੈ। ਅੱਜ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਸ ਵੇਲੇ ਦਾ ਸਭ ਤੋਂ ਜ਼ਿਆਦਾ ਬਰਨਿੰਗ ਇਸ਼ੂ ਜਿਹੜਾ ਬਣਿਆ ਹੋਇਆ ਪੰਜਾਬ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ, ਉਹ ਹੈ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ ਦਾ ਮਾਮਲਾ। ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਜਾਏਗਾ। ਪਾਕਿਸਤਾਨ ਦੀ ਹਕੂਮਤ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ। ਵੀਜ਼ੇ ਦੀ ਲੋੜ ਨਹੀਂ ਪਏਗੀ। ਟਿਕਟ ਲੈ ਕੇ ਸਿੱਧੇ ਜਾ ਕੇ ਸ਼ਰਧਾਲੂ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਨੇ। ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦਾ ਇਹ ਬਹੁਤ ਵੱਡਾ ਲਾਭ ਮਿਲੇਗਾ ਪੰਜਾਬੀਆਂ ਨੂੰ, ਖਾਸ ਤੌਰ ਦੇ ਉੱਤੇ ਸਿੱਖ ਸ਼ਰਧਾਲੂਆਂ ਨੂੰ ਜਿਨ੍ਹਾਂ ਨੇ ਉੱਥੇ ਜਾ ਕੇ ਦਰਸ਼ਨ ਦੀਦਾਰੇ ਕਰਨੇ ਹੈ। ਇਹਦੇ ਤੇ ਆਪਣੀ ਕਿਸਮ ਦੀ ਸਿਆਸਤ ਚੱਲ ਰਹੀ ਹੈ। ਇਹਦੇ ਤੇ ਅਸੀਂ ਚਰਚਾ ਕਰਾਂਗੇ ਅੱਗੇ ਜਾ ਕੇ, ਪਰ ਇਸ ਤੋਂ ਪਹਿਲਾਂ ਕਿ ਉਹਦੇ ਤੇ ਚਰਚਾ ਕਰੀਏ, ਅਸੀਂ ਅੰਮ੍ਰਿਤਾ ਪ੍ਰੀਤਮ ਹੋਰਾਂ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ। ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਬਹੁਤ ਹੀ ਅਚੰਭਤ ਕਰਨ ਵਾਲੀ ਪ੍ਰਤਿਭਾ ਵਾਲੀ ਸ਼ਾਇਰਾ ਰਹੀ ਹੈ। ਉਹਨਾਂ ਦਾ ਜਨਮ ਵੀ ਬ੍ਰਿਟਿਸ਼ ਇੰਡੀਆ ਜਦੋਂ ਸੀ ਉਦੋਂ ਹੋਇਆ, 31 ਅਗਸਤ 1919 ਨੂੰ ਗੁਜਰਾਂਵਾਲਾ 'ਚ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। 31 ਅਕਤੂਬਰ 2005 ਨੂੰ ਉਹਨਾਂ ਨੇ ਆਪਣਾ ਆਖਰੀ ਸਾਹ ਲਿਆ। 86 ਸਾਲ ਦੀ ਉਮਰ ਉਹਨਾਂ ਨੇ ਭੋਗੀ। ਪਰ ਅਸੀਂ ਉਹਨਾਂ ਦੀ ਵਿਸ਼ੇਸ਼ ਤੌਰ ਤੇ ਅੱਜ ਸਾਂਝੀ ਸਾਥ 'ਚ ਚਰਚਾ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਉਹਨਾਂ ਦੀ ਜਨਮ ਸ਼ਤਾਬਦੀ ਦਾ ਵਰ੍ਹਾ ਚੱਲ ਰਿਹਾ ਹੈ। 31 ਅਗਸਤ ਤੋਂ ਉਹਨਾਂ ਨੂੰ 100ਵਾਂ ਸਾਲ ਲੱਗ ਗਿਆ। ਜੇ ਉਹ ਜਿਉਂਦੇ ਹੁੰਦੇ ਤਾਂ ਉਹ 100ਵੇਂ ਸਾਲ 'ਚ ਜੀ ਰਹੇ ਹੁੰਦੇ। ਤੇ ਇਸ ਕਰਕੇ ਵੀ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਜਦੋਂ ਅਸੀਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ ਦਾ ਮਾਮਲਾ ਵਿਚਾਰ ਰਹੇ ਹਾਂ ਤੇ ਉਦੋਂ ਸਾਨੂੰ ਅੰਮ੍ਰਿਤਾ ਪ੍ਰੀਤਮ ਇਸ ਕਰਕੇ ਯਾਦ ਆ ਰਿਹਾ ਹੈ ਕਿਉਂਕਿ ਅੰਮ੍ਰਿਤਾ ਪ੍ਰੀਤਮ ਨੇ ਸਭ ਤੋਂ ਵੱਡੀ ਤੇ ਸਭ ਤੋਂ ਦਿਲ ਚੀਰਵੀਂ ਹੂਕ ਆਪਣੀ ਕਵਿਤਾ ਰਾਹੀਂ ਵੰਡ ਵੇਲੇ ਜਿਹੜੀ ਹੈ ਉਹ ਮਾਰੀ ਸੀ, ਜਿਹੜੀ ਅੱਜ ਤੱਕ ਵੀ ਜਿਹੜੀ ਹੈ ਲੋਕਾਂ ਦੇ ਦਿਲਾਂ ਨੂੰ ਕਿਤੇ ਨਾ ਕਿਤੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਉਸ ਦੌਰ ਦੇ ਬਹੁਤ ਸਾਰੇ ਲੋਕ ਹਾਲੇ ਜਿਉਂਦੇ ਨੇ ਜਿਨ੍ਹਾਂ ਨੇ ਉਹ ਵੰਡ ਦਾ ਦੌਰ ਦੇਖਿਆ। ਅਸੀਂ ਜਦੋਂ ਆਜ਼ਾਦੀ ਦੇ ਦਿਹਾੜੇ ਮਨਾਉਂਦੇ ਹਾਂ ਉਦੋਂ ਵਿਸ਼ੇਸ਼ ਤੌਰ ਤੇ ਇਹਨਾਂ ਚੀਜ਼ਾਂ ਦਾ ਜ਼ਿਕਰ ਕਰਦੇ ਹਾਂ, ਪਰ ਅੱਜ ਅੰਮ੍ਰਿਤਾ ਪ੍ਰੀਤਮ ਦੇ ਜਨਮ ਸ਼ਤਾਬਦੀ ਵਰ੍ਹੇ 'ਚ ਅਸੀਂ ਤੁਹਾਡੇ ਨਾਲ ਉਸ ਨਜ਼ਮ ਦਾ ਜ਼ਿਕਰ ਕਰ ਰਹੇ ਹਾਂ ਜਿਸ ਨਜ਼ਮ ਨੇ ਅੰਮ੍ਰਿਤਾ ਪ੍ਰੀਤਮ ਨੂੰ ਵੀ ਅਮਰ ਕਰ ਦਿੱਤਾ, ਜਿਸ ਨਜ਼ਮ ਨੇ ਭਾਰਤ ਤੇ ਪਾਕਿਸਤਾਨੀ ਵੰਡ ਦਾ ਜਿਹੜਾ ਅਸੀਮ ਦਰਦ ਹੈ ਉਹ ਇੱਕ ਹੂਕ ਦੇ ਰੂਪ ਦੇ ਵਿੱਚ ਪੇਸ਼ ਕੀਤਾ। ਵਾਰਿਸ ਸ਼ਾਹ ਨੂੰ ਜਦੋਂ ਆਵਾਜ਼ ਮਾਰਦੇ ਨੇ ਅੰਮ੍ਰਿਤਾ ਪ੍ਰੀਤਮ ਵੀ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਇਹ ਨਜ਼ਮ ਅਸੀਂ ਅੰਮ੍ਰਿਤਾ ਪ੍ਰੀਤਮ ਹੋਰਾਂ ਦੀ ਆਵਾਜ਼ ਵਿੱਚ ਹੀ ਤੁਹਾਡੇ ਰੂਬਰੂ ਕਰ ਰਹੇ ਹਾਂ। ਉਸ ਤੋਂ ਬਾਅਦ ਗੱਲ ਅੱਗੇ ਚੱਲੇਗੀ। ਅੰਮ੍ਰਿਤਾ ਪ੍ਰੀਤਮ, ਅੱਜ ਆਖਾਂ ਵਾਰਿਸ ਸ਼ਾਹ ਨੂੰ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ ਵੇ। ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ। ਉੱਠ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ। ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ, ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ। ਇਸ ਜ਼ਰਖੇਜ਼ ਜ਼ਮੀਨ ਤੇ ਲੂੰ ਫੁੱਟਿਆ ਜ਼ਹਿਰ, ਗਿੱਠ ਗਿੱਠ ਚੜੀਆਂ ਲਾਲੀਆਂ, ਫੁੱਟ ਫੁੱਟ ਚੜਿਆ ਕਹਿਰ। ਵੇਹੋ ਬਲਿੱਸੀ ਵਾ ਫਿਰ ਵਣ ਵਣ ਵੱਗੀ ਜਾ, ਉਹਨੇ ਹਰ ਇੱਕ ਬਾਂਸ ਦੀ ਵੰਝਲੀ ਦਿੱਤੀ ਨਾਗ ਬਣਾ। ਨਾਗਾਂ ਕੀਲੇ ਲੋਕ ਮੂੰਹ, ਬਸ ਫਿਰ ਡੰਗ ਹੀ ਡੰਗ। ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ। ਵੇ ਗਲਿਓਂ ਟੁੱਟੇ ਗੀਤ ਫਿਰ, ਤਰਕਲਿਓਂ ਟੁੱਟੀ ਤੰਦ। ਤ੍ਰਿੰਜਨੋਂ ਟੁੱਟੀਆਂ ਸੇਲੀਆਂ, ਚਰਖੜੇ ਕੂਕਰ ਬੰਦ।
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ, ਸਣੇ ਡਾਲੀਆਂ ਪੀਂਗ ਅੱਜ ਪਿਪਲਾਂ ਦਿੱਤੀ ਤੋੜ। ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਉਹ ਵੰਝਲੀ ਗਈ ਗੁਆਚ, ਵੀ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਉਹ ਵੰਝਲੀ ਗਈ ਗੁਆਚ। ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ। ਧਰਤੀ ਤੇ ਲਹੂ ਵਸਿਆ ਕਬਰਾਂ ਪਈਆਂ ਚੋਣ, ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ। ਧਰਤੀ ਤੇ ਲਹੂ ਵਸਿਆ ਕਬਰਾਂ ਪਈਆਂ ਚੋਣ, ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ। ਅੱਜ ਸਭੇ ਕੈਦੋਂ ਬਣ ਗਏ ਵੇ, ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ। ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ। ਇਹ ਸਨ ਅੰਮ੍ਰਿਤਾ ਪ੍ਰੀਤਮ। ਉਹਨਾਂ ਦੀ ਆਵਾਜ਼ ਵਿੱਚ ਉਹਨਾਂ ਦੀ ਬਹੁਤ ਹੀ ਪ੍ਰਸਿੱਧ ਨਜ਼ਮ ਤੁਸੀਂ ਸੁਣੀ ਹੈ, ਅੱਜ ਆਖਾਂ ਵਾਰਿਸ ਸ਼ਾਹ ਨੂੰ। ਅੰਮ੍ਰਿਤਾ ਪ੍ਰੀਤਮ ਅੱਜ ਸਾਡੇ ਵਿਚਕਾਰ ਨਹੀਂ, ਪਰ ਉਹਨਾਂ ਦਾ ਸਾਹਿਤ ਸਾਡੇ ਵਿਚਕਾਰ ਹੈ। ਉਹ ਨਾਵਲਕਾਰ ਸਨ, ਉਹ ਕਹਾਣੀਕਾਰ ਸਨ, ਉਹ ਕਵਿੱਤਰੀ ਸਨ, ਬਹੁਤ ਸਾਰੇ ਲੇਖ ਉਹ ਲਿਖਦੇ ਸਨ। ਉਹਨਾਂ ਦੀ ਇਹ ਹੂਕ 1947 ਦੀ ਵੰਡ ਵੇਲੇ ਦੀ ਹੈ। ਇਹ ਵੱਖਰਾ ਮਸਲਾ ਹੈ ਕਿ 1984 ਦੇ ਵਿੱਚ ਜੋ ਕੁਝ ਵਾਪਰਿਆ ਉਦੋਂ ਦਿੱਲੀ ਸਨ ਅੰਮ੍ਰਿਤਾ ਪ੍ਰੀਤਮ, ਪਰ ਉਹਨਾਂ ਇੱਕ ਵੀ ਲਫ਼ਜ਼ ਨਹੀਂ ਲਿਖਿਆ। ਉਹਦੇ ਕੁਝ ਸਿਆਸੀ ਕਾਰਨ ਹੋ ਸਕਦੇ ਨੇ। ਅੱਜ ਸਾਡੀ ਚਰਚਾ ਦੇ ਅਧੀਨ ਉਹ ਮਸਲਾ ਨਹੀਂ ਹੈ। ਸਾਡੀ ਚਰਚਾ ਦੇ ਅਧੀਨ ਅੱਜ ਭਾਰਤ ਤੇ ਪਾਕਿਸਤਾਨ ਦੇ ਉਹ ਰਿਸ਼ਤੇ ਹੈ ਜਿਨ੍ਹਾਂ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਹੈ, ਜਿਹਦੇ ਕਰਕੇ ਅਸੀਂ ਅੰਮ੍ਰਿਤਾ ਪ੍ਰੀਤਮ ਦੀ ਇਹ ਨਜ਼ਮ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਇਹ ਤੋਂ ਅੱਗੇ ਅਸੀਂ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰਨੀ ਹੈ। ਕਰਤਾਰਪੁਰ ਸਾਹਿਬ ਕਾਰੀਡੋਰ ਖੁੱਲ੍ਹੇਗਾ, ਪਾਕਿਸਤਾਨ ਨੇ ਐਲਾਨ ਕਰ ਦਿੱਤਾ। ਵੀਜ਼ੇ ਦੀ ਲੋੜ ਨਹੀਂ ਹੈ, ਟਿਕਟ ਲੈ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆਇਆ ਜਾ ਸਕੇਗਾ। ਇਹਦੇ ਤੇ ਜਿਹੜੀ ਰਾਜਨੀਤੀ ਹੋ ਰਹੀ ਹੈ ਉਹਦੇ ਤੇ ਚਰਚਾ ਅਸੀਂ ਬਾਅਦ ਵਿੱਚ ਕਰਦੇ ਹਾਂ, ਪਰ ਪਹਿਲਾਂ ਰਿਐਲਿਟੀ ਆਪਾਂ ਦੇਖ ਲਈਏ। ਸੱਚ ਕੀ ਹੈ, ਅਸਲੀਅਤ ਕੀ ਹੈ? ਕੀ ਸੱਚਮੁੱਚ ਇੰਨਾ ਸੌਖਾ ਹੈ ਕਿ ਪਾਕਿਸਤਾਨ ਨੂੰ ਕੋਰੀਡੋਰ ਜਿਹੜਾ ਖੋਲ੍ਹਣ ਵਾਸਤੇ ਜਿਹੜੀ ਗੱਲ ਕਹਿ ਰਿਹਾ ਉਹ ਖੋਲ੍ਹਿਆ ਜਾਏਗਾ ਤੇ ਬਹੁਤ ਸੌਖੀ ਤਰੀਕੇ ਨਾਲ ਸਾਰਾ ਕੁਝ ਹੋ ਜਾਏਗਾ? ਕੀ ਇਹ ਇੰਨਾ ਸੌਖਾ ਹੈ ਕਿ ਸਾਡੇ ਸ਼ਰਧਾਲੂ ਜਿਹੜੇ ਹੈ ਉਹ ਜਾ ਕੇ ਗੁਰੂ ਘਰ ਦੇ ਦਰਸ਼ਨ ਉੱਥੇ ਕਰ ਸਕਣਗੇ? ਤਾਂ ਇੱਕ ਸੱਚ ਇਹ ਹੈ ਵੀ ਭਾਰਤੀ ਸਰਹੱਦ ਤੋਂ ਕਰਤਾਰਪੁਰ ਸਾਹਿਬ ਤੱਕ ਦੀ ਦੂਰੀ ਜਿਹੜੀ ਹੈ ਲਗਭਗ 5 ਕਿਲੋਮੀਟਰ ਹੈ। ਭਾਰਤੀ ਸਰਹੱਦ ਦੇ ਵਿੱਚ ਡੇਰਾ ਬਾਬਾ ਨਾਨਕ 'ਚ ਗੁਰੂ ਘਰ ਹੈਗਾ ਸ਼ਹੀਦ ਬਾਬਾ ਸਿੱਧ ਸੈਦ ਰੰਧਾਵਾ, ਉੱਥੇ ਤੱਕ ਸੜਕ ਬਣੀ ਹੋਈ ਹੈ। ਇੱਥੇ BSF ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਇੱਕ ਦੂਰਬੀਨ ਲਾਈ ਹੋਈ ਹੈ। ਇੱਥੋਂ ਦੂਰਬੀਨ ਦੇ ਨਾਲ ਸ਼ਰਧਾਲੂ ਜਿਹੜੇ ਆ ਲਗਭਗ 5 ਕਿਲੋਮੀਟਰ ਦੂਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਆ। ਹੁਣ ਇਹ ਆਸਥਾ ਦਾ ਸਫ਼ਰ, ਇਹ ਸਫ਼ਰ ਜਿਹੜਾ ਖੋਲ੍ਹਣ ਦੀ ਗੱਲ ਕਰ ਰਹੇ ਨੇ ਪਾਕਿਸਤਾਨ ਦੀ ਹਕੂਮਤ 'ਚ ਬੈਠੇ ਲੋਕ, ਉਹ ਕਿੰਨਾ ਕੁ ਸੌਖਾ ਹੋ ਸਕਦਾ ਹੈ, ਕਿਵੇਂ ਹੋ ਸਕਦਾ ਹੈ? ਉਹ ਰਿਐਲਿਟੀ ਜਿਹੜੀ ਹੈ ਉਹ ਸਾਨੂੰ ਦੇਖਣੀ ਪਏਗੀ, ਕਿਉਂਕਿ ਕਾਰੀਡੋਰ ਬਣਾਉਣਾ ਇੰਨਾ ਸੌਖਾ ਨਹੀਂ ਹੈ। ਹਾਲੇ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੀ ਇਸ ਮਸਲੇ ਤੇ ਕੋਈ ਮੀਟਿੰਗ ਨਹੀਂ ਹੋਈ। ਹਾਲੇ ਸਿਰਫ ਤੇ ਸਿਰਫ ਬਿਆਨਬਾਜ਼ੀ ਹੋਈ ਹੈ। ਉੱਥੋਂ ਦੇ ਇੱਕ ਸੂਚਨਾ ਮੰਤਰੀ ਨੇ ਇਹ ਗੱਲ ਕਹੀ ਹੈ, ਸੂਚਨਾ ਮੰਤਰੀ ਉੱਥੋਂ ਦੇ ਹੈਗੇ ਆ ਫਵਾਦ ਚੌਧਰੀ, ਉਹਨਾਂ ਨੇ ਇਹ ਗੱਲ ਕਹੀ ਕਿ ਪਾਕਿਸਤਾਨ ਦੀ ਸਰਕਾਰ ਛੇਤੀ ਹੀ ਕਰਤਾਰਪੁਰ ਸਾਹਿਬ ਗੁਰੂ ਘਰ ਜਿਹੜਾ ਆ ਉਹਦੇ ਵਾਸਤੇ ਜਿਹੜੇ ਸਿੱਖ ਸ਼ਰਧਾਲੂ ਹੋਣਾ ਚਾਹੁੰਦੇ ਆ ਉਹਦੇ ਵਾਸਤੇ ਕਾਰੀਡੋਰ ਖੋਲ੍ਹੇਗੀ। ਪਰ ਨਾਲ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਾਰਤ ਸਰਕਾਰ ਨੂੰ ਵੀ ਇਹਦੇ 'ਤੇ ਪਹਿਲ ਕਦਮੀ ਕਰਨੀ ਪਏਗੀ। ਹਾਲੇ ਭਾਰਤ ਸਰਕਾਰ ਨੇ ਕੋਈ ਪਹਿਲ ਕਦਮੀ ਨਹੀਂ ਕੀਤੀ। ਅਜੇ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਬੈਠ ਕੇ ਤੇ ਫੈਸਲਾ ਕਰਨਗੀਆਂ। ਪਰ ਉੱਥੋਂ ਦੀ ਸਥਿਤੀ ਕੀ ਹੈ ਵੀ ਇੰਨਾ ਸੌਖਾ ਨਹੀਂ ਹੈ ਕਾਰੀਡੋਰ ਬਣਾਉਣਾ। ਉਹ ਇਸ ਕਰਕੇ ਉੱਥੇ ਜਿਸ ਤਰ੍ਹਾਂ ਮੈਂ ਦੂਰੀ ਦੀ ਗੱਲ ਕੀਤੀ ਹੈ, 102 ਮੀਟਰ ਸੜਕ ਭਾਰਤੀ ਸਰਹੱਦ ਦੇ ਵਿੱਚ ਬਣਨੀ ਹੈ। ਇਹ ਭਾਰਤ ਸਰਕਾਰ ਫੈਸਲਾ ਕਰੇਗੀ ਤਾਂ ਹੀ ਬਣੂਗੀ। ਇਹ ਡੇਰਾ ਬਾਬਾ ਨਾਨਕ 'ਚ ਗੁਰਦੁਆਰੇ ਤੋਂ ਜ਼ੀਰੋ ਲਾਈਨ ਤੱਕ ਬਣਨੀ ਹੈ। ਫਿਰ ਲਗਭਗ 3 ਕਿਲੋਮੀਟਰ ਜਿਹੜੀ ਸੜਕ ਹੈ ਜਾਂ ਦੂਰੀ ਹੈ, ਉਹ ਲਗਭਗ 3 ਕਿਲੋਮੀਟਰ ਦੀ ਦੂਰੀ ਜਿਹੜੀ ਭਾਰਤੀ ਸਰਹੱਦ ਤੋਂ ਪਾਕਿਸਤਾਨ 'ਚ ਜਿਹੜਾ ਪੈਂਦਾ ਰਾਵੀ ਦਰਿਆ ਉੱਥੇ ਤੱਕ ਹੈ। 629 ਮੀਟਰ ਹੈ ਦਰਿਆ ਦੀ ਚੜ੍ਹਾਈ। ਇਹਦੇ ਤੇ ਅਸਥਾਈ ਪੁਲ ਬਣਾਉਣਾ ਪਏਗਾ। ਪਾਕਿਸਤਾਨ ਸਰਕਾਰ ਇਹ ਕਹਿ ਰਹੀ ਹੈ ਜਾਂ ਉੱਥੋਂ ਦੇ ਮੰਤਰੀ ਕਹਿ ਰਹੇ ਹੈ ਕਿ ਜਿਹੜਾ ਜੋਤੀ ਜੋਤ ਸਮਾਉਣ ਦਾ ਦਿਨ ਹੈ,
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਸ ਦਿਨ ਤੇ ਅਸੀਂ ਜਾਣੀ 22 ਸਤੰਬਰ ਨੂੰ ਉਹ ਕਾਰੀਡੋਰ ਖੋਲ੍ਹਣਾ ਚਾਹੁੰਦੇ ਹਾਂ, ਪਰ ਇੰਨੀ ਜਲਦੀ ਇਹ ਸਾਰਾ ਕੁਝ ਕਿਵੇਂ ਹੋਵੇਗਾ? ਕਿਵੇਂ ਸੜਕ ਬਣੇਗੀ ਭਾਰਤੀ ਸਰਹੱਦ ਦੇ ਵਿੱਚ? ਕਿਵੇਂ ਭਾਰਤੀ ਸਰਹੱਦ ਤੋਂ ਪਾਕਿਸਤਾਨ 'ਚ ਪੈਂਦੇ ਰਾਵੀ ਦਰਿਆ ਤੱਕ ਸਥਾਈ ਪੁਲ ਜਿਹੜਾ ਬਣੇਗਾ? ਕਿਵੇਂ 800 ਮੀਟਰ ਦੂਰੀ ਅੱਗੇ ਜਾ ਕੇ ਰਾਵੀ ਦਰਿਆ ਤੋਂ ਦੇਂਗ ਬਈ ਤੱਕ ਹੈ, ਫਿਰ 82 ਮੀਟਰ ਦੇਂਗ ਬਈ ਦੀ ਚੜਾਈ ਹੈ, ਉਹਦੇ ਤੇ ਵੀ ਇੱਕ ਸਥਾਈ ਪੁਲ ਬਣੂਗਾ, ਤੇ ਉਸ ਤੋਂ ਬਾਅਦ 337 ਮੀਟਰ ਜਿਹੜਾ ਹੈ ਦੇਂਗ ਬਈ ਤੋਂ ਕਰਤਾਰਪੁਰ ਸਾਹਿਬ ਦੀ ਦੂਰੀ ਹੈ ਜਿਹੜੀ ਉੱਥੇ ਪਾਕਿਸਤਾਨ 'ਚ ਪੈਂਦੀ ਹੈ, ਤੇ ਉਹ ਪਾਕਿਸਤਾਨ ਦੀ ਹੁਕੂਮਤ ਨੂੰ ਉਹ ਬਣਾਉਣੀ ਪਏਗੀ। ਇਹ ਸਾਰੇ ਜਿਹੜੇ ਕੰਮ ਇੰਨੀ ਜਲਦੀ ਕਿਵੇਂ ਹੋਣਗੇ? ਇਹ ਤਾਂ ਹੈ ਉਹ ਜਿਹੜੇ ਤਕਨੀਕੀ ਤੌਰ ਤੇ ਕੰਮ ਕਰਨੇ ਪੈਣੇ ਆ। ਦੂਜੀ ਗੱਲ ਇਹ ਹੈ ਕਿ ਇਹਦੇ ਤੇ ਜਿਹੜੀ ਪੋਲੀਟਿਕਸ ਹੋ ਰਹੀ ਹੈ, ਪੋਲੀਟਿਕਸ ਕੀ ਹੋ ਰਹੀ ਹੈ? ਪੋਲੀਟਿਕਸ ਇਹ ਹੋ ਰਹੀ ਹੈ ਕਿ ਉੱਥੋਂ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਕਹਿੰਦੇ ਆ ਕਿ ਅਸੀਂ ਤਾਂ ਫੈਸਲਾ ਕਰ ਲਿਆ, ਇਹ ਹੁਣ ਹਿੰਦੁਸਤਾਨ ਦੀ ਸਰਕਾਰ ਵੀ ਇਹਦੇ ਤੇ ਕੋਈ ਕਦਮ ਚੁੱਕੇ। ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਈ ਛੇਤੀ ਜਿਹੜਾ ਕਾਰੀਡੋਰ ਬਣਨਾ ਹੈ ਉਹਦੇ ਲਈ ਇਮਰਾਨ ਖਾਨ ਦੀ ਸਰਕਾਰ ਜਿਹੜੀ ਹੈ ਭਾਰਤ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। ਸਰਕਾਰ ਅਮਨ ਸ਼ਾਂਤੀ ਦੇ ਏਜੰਡੇ ਤੇ ਅੱਗੇ ਵਧਣਾ ਚਾਹੁੰਦੀ ਹੈ। ਭਾਰਤ ਨੂੰ ਵੀ ਇੱਕ ਕਦਮ ਇਹਦੇ ਤੇ ਚੁੱਕਣਾ ਚਾਹੀਦਾ ਹੈ। ਤੇ ਕਾਰੀਡੋਰ ਬਣਾਉਣ ਦਾ ਪਹਿਲਾ ਸੰਕੇਤ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਉਦੋਂ ਦਿੱਤਾ ਸੀ ਜਦੋਂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਹੁੰਚੇ ਸੀ। ਉਸ ਤੋਂ ਬਾਅਦ ਇਹਦੇ ਤੇ ਗੱਲਬਾਤ ਸ਼ੁਰੂ ਹੋਈ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ ਬਾਰੇ ਇੱਕ ਚਿੱਠੀ ਵੀ ਲਿਖੀ ਬਕਾਇਦਾ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ, ਜਿਹਦਾ ਕੋਈ ਜਵਾਬ ਹਾਲੇ ਤੱਕ ਨਹੀਂ ਹੈ। ਜਦੋਂ ਇਹ ਫੈਸਲਾ ਪਾਕਿਸਤਾਨ ਦੀ ਹੁਕੂਮਤ ਕਰ ਰਹੀ ਹੈ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਇਹ ਗੱਲ ਕਹਿ ਰਹੇ ਆ ਕਿ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਇਸ ਗੱਲ ਲਈ ਪਾਕਿਸਤਾਨ ਦੀ ਸਰਕਾਰ ਖਾਸ ਤੌਰ ਤੇ ਇਮਰਾਨ ਖਾਨ ਉਹਨਾਂ ਦਾ ਧੰਨਵਾਦ ਜਿਹੜਾ ਕਰਨਾ ਚਾਹੁੰਦੇ ਆ, ਪਰ ਐਡਾ ਵੱਡਾ ਇਹ ਮਾਮਲਾ ਹੈ ਵੀ ਅਸੀਂ ਧੰਨਵਾਦ ਕਰ ਹੀ ਨਹੀਂ ਸਕਦੇ। ਬਹੁਤ ਵੱਡੀ ਖੁਸ਼ੀ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਨੇ ਪ੍ਰਗਟ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਮਰਾਨ ਖਾਨ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆ ਕਿਉਂਕਿ ਪਾਕਿਸਤਾਨ ਕਾਰੀਡੋਰ ਜਾਂ ਲਾਂਘਾ ਖੋਲ੍ਹਣ ਦਾ ਜਿਹੜਾ ਮਸਲਾ ਹੈ ਬਹੁਤ ਵੱਡਾ ਮਸਲਾ ਹੈ। ਪਾਕਿਸਤਾਨ ਦੀ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਦਿਨਾਂ ਦੇ ਉੱਤੇ, ਚਾਹੇ ਪ੍ਰਕਾਸ਼ ਉਤਸਵ ਹੋਵੇ, ਚਾਹੇ ਜੋਤੀ ਜੋਤ ਸਮਾਉਣ ਦਾ ਜਿਹੜਾ ਦਿਵਸ ਹੋਵੇ, ਇਹ ਲਾਜ਼ਮੀ ਤੌਰ ਤੇ ਪਾਕਿਸਤਾਨ ਦਾ ਚੰਗਾ ਫੈਸਲਾ ਹੈ। ਗੁਰੂ ਸਾਹਿਬ ਨੇ ਆਖਰੀ ਸਮਾਂ ਉੱਥੇ ਬਿਤਾਇਆ ਸੀ ਤੇ ਨਵਜੋਤ ਸਿੱਧੂ ਨੇ ਇਹ ਵੀ ਕਿਹਾ ਵੀ ਭਾਰਤ ਨੂੰ ਵੀ, ਜਿਹੜੀ ਗੱਲ ਪਾਕਿਸਤਾਨ ਦੇ ਮੰਤਰੀ ਕਹਿ ਰਹੇ ਆ, ਨਵਜੋਤ ਸਿੰਘ ਸਿੱਧੂ ਵੀ ਕਹਿ ਰਿਹਾ ਕਿ ਭਾਰਤ ਨੂੰ ਵੀ ਪੋਜ਼ਿਟਿਵ ਕਦਮ ਇੱਥੇ ਚੁੱਕਣਾ ਚਾਹੀਦਾ ਹੈ, ਜਦਕਿ ਸੈਂਟਰ ਗਵਰਨਮੈਂਟ ਦੀ ਇਹਦੇ ਤੇ ਕਿਸੇ ਕਿਸਮ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ। ਸਗੋਂ ਨੁਕਤਾਚੀਨੀ ਜ਼ਰੂਰ ਹੋਈ ਹੈ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕੀ ਹੈ, ਪਹਿਲਾਂ ਬਹੁਤ ਹੀ ਛੋਟੀ ਜਿਹੀ ਟਿੱਪਣੀ ਆਪਾਂ ਉਹਨਾਂ ਦੀ ਸੁਣ ਲਈਏ, ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਉੱਪਰ ਜਿਹੜੀ ਟਿੱਪਣੀ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ शाहनवाज हुसैन ने की है ਉਹਦੇ ਹਵਾਲੇ ਨਾਲ ਆਪਾਂ ਗੱਲ ਅੱਗੇ ਤੋਰਾਂਗੇ। बातचीत करके ये फैसला किया है और इसका ऑफिशियल स्टेटमेंट भी आने वाला है कि वो बाबा नानक के 550वें जन्मदिन के ऊपर करतारपुर साहब का लांघा खोलने के लिए तैयार हैं। हर पंजाबी के लिए इससे बड़ी खुशखबरी कोई हो ही नहीं सकती। मेरे एक एक रोम के अगर करोड़ करोड़ जबान लगे तो भी मैं अपने दोस्त पाकिस्तान के वजीर आजम इमरान खान साहब का धन्यवाद नहीं कर पाऊंगा। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਸ ਦੇ ਨਾਲ ਕੁਝ ਹੋਰ ਗੱਲਾਂ ਵੀ ਕਹੀਆਂ। ਉਹਨਾਂ ਨੇ ਇੱਕ ਗੱਲ ਤਾਂ ਇਹ ਕਹੀ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੋਸਤੀ ਨਿਭਾਉਂਦਿਆਂ ਸਿੱਖਾਂ ਦੇ ਜਜ਼ਬਾਤਾਂ ਦਾ ਖਿਆਲ ਕੀਤਾ ਹੈ ਤੇ ਉਹ ਵੀ ਕੇਂਦਰ ਸਰਕਾਰ ਕੋਲ ਜਾ ਕੇ ਬੇਨਤੀ ਕਰਨ ਨੂੰ ਤਿਆਰ ਹੈ ਕਿ ਕੇਂਦਰ ਸਰਕਾਰ ਵੀ ਕੋਈ ਪਹਿਲ ਕਰੇ। ਦੂਜੀ ਗੱਲ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਕਹੀ ਵੀ ਇਹ ਫੈਸਲਾ ਪਾਕਿਸਤਾਨ ਦੀ ਹੁਕੂਮਤ ਦਾ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਕਰਾਰਾ ਥੱਪੜ ਹੈ ਜਿਹੜੇ ਇਸ ਮੁੱਦੇ ਤੇ ਵੀ ਨੈਗੇਟਿਵ ਕਿਸਮ ਦੀ ਪੋਲਿਟਿਕਸ ਕਰ ਰਹੇ ਸੀ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਕੈਪਟਨ ਅਮਰਿੰਦਰ ਦੇ ਵੀ ਧੰਨਵਾਦੀ ਹੈ ਜਿਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖੀ। ਹੁਣ ਦੋ ਗੱਲਾਂ ਇਹਦੇ ਚੋਂ ਉੱਭਰ ਕੇ ਆਈਆਂ। ਨੰਬਰ ਇੱਕ ਤਾਂ ਨੈਗੇਟਿਵ ਕਿਸਮ ਦੀ ਜਿਹੜੀ ਪੋਲਿਟਿਕਸ ਹੋ ਰਹੀ ਹੈ ਸਾਡੇ ਮੁਲਕ ਦੇ ਵਿੱਚ। ਨੈਗੇਟਿਵ ਕਿਸਮ ਦੀ ਪੋਲਿਟਿਕਸ ਜਿਹੜੀ ਆ ਉਹ ਸਾਡੀ ਮੁੱਖ ਧਾਰਾ ਦੀ ਸੋ ਕਾਰਡ ਜਿਹੜੀ ਮੁੱਖ ਧਾਰਾ ਦੀ ਸਿਆਸਤ ਉਹਦੀ ਹੋਣੀ ਬਣ ਚੁੱਕੀ ਹੈ। ਅਸੀਂ ਕਦੇ ਵੀ ਪੋਜ਼ਿਟਿਵ ਕਿਸਮ ਦੀ ਰਾਜਨੀਤੀ ਜਿਹੜੀ ਪਿਛਲੇ 30-35 ਸਾਲ ਤੋਂ ਜਿਹੜੀ ਆ ਉਹ ਨਹੀਂ ਦੇਖ ਪਾ ਰਹੇ। ਕਾਰਨ ਇਹ ਹੈ ਕਿ ਸਾਰਿਆਂ ਦੇ ਸਿਰਫ ਤੇ ਸਿਰਫ ਹੁਕੂਮਤੀ ਹਿੱਤ ਜਿਹੜੇ ਇਹਦੇ ਨਾਲ ਜੁੜੇ ਹੋਏ ਆ। ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਕੂਮਤ ਹਾਸਲ ਕਰਨੀ ਹੈ, ਕਿਵੇਂ ਕਰਨੀ ਹੈ, ਉਹ ਧਾਰਮਿਕ ਜਜ਼ਬਾਤ ਭੜਕਾ ਕੇ ਕਰ ਲਈ ਜਾਏ, ਉਹ ਵੱਖ-ਵੱਖ ਲੋਕਾਂ ਦੇ ਵਿੱਚ ਪਾੜ ਪਾ ਕੇ ਕੀਤੀ ਜਾਏ। ਅੰਗਰੇਜ਼ ਚਲੇ ਗਏ ਪਰ ਉਹਨਾਂ ਦੀ ਜਿਹੜੀ ਨੀਤੀ ਆ ਭਾਰਤ ਤੇ ਰਾਜ ਕਰੋ, ਉਹਨੂੰ ਸਾਡੇ ਖਾਸ ਤੌਰ ਤੇ ਮੁੱਖ ਧਾਰਾ ਦੇ ਸੋ ਕਾਰਡ ਮੁੱਖ ਧਾਰਾ ਦੇ ਸਿਆਸਤਦਾਨਾਂ ਨੇ ਜ਼ਰੂਰ ਜਜ਼ਬ ਕਰ ਲਿਆ। ਸੋ ਉਹ ਨੀਤੀ ਦੇ ਉੱਤੇ ਚੱਲਦਿਆਂ ਹੋਇਆਂ ਸਾਡੇ ਹੁਕਮਰਾਨ ਚਾਹੇ ਹੁਕੂਮਤ 'ਚ ਹੈਗੇ ਆ ਜਾਂ ਹੁਕੂਮਤ 'ਚ ਪਹਿਲਾਂ ਰਹੇ ਆ, ਉਹਨਾਂ ਸਾਰਿਆਂ ਨੇ ਲਗਭਗ ਇਸ ਤਰ੍ਹਾਂ ਦੀ ਰਾਜਨੀਤੀ ਅਖਤਿਆਰ ਕਰ ਲਈ ਹੈ ਕਿ ਉਹਨਾਂ ਨੇ ਆਪਣੇ ਲਾਭ ਦੇਖਣੇ ਆ।
ਲੋਕ ਜਿਹੜੇ ਆ ਉਹਨਾਂ ਦੀ ਆਸਥਾ, ਲੋਕਾਂ ਦੀ ਉਹਨਾਂ ਦੀਆਂ ਧਾਰਮਿਕ ਜਿਹੜੀਆਂ ਆਕਾਂਖਾਵਾਂ ਜਾਂ ਉਹਨਾਂ ਦੇ ਜਿਹੜੇ ਸਮਾਜਿਕ ਮਸਲੇ ਆ ਉਹ ਢੱਠੇ ਖੁੱਚ ਜਾਣ, ਉਹਨਾਂ ਤੋਂ ਕੁਝ ਲੈਣ ਦੇਣ ਨਹੀਂ ਹੈ। ਹਾਂ, ਜਜ਼ਬਾਤ ਭੜਕਾ ਕੇ ਇਲਾਕੇ ਦੇ ਨਾਂ 'ਤੇ, ਭਾਸ਼ਾ ਦੇ ਨਾਂ ਦੇ ਉੱਤੇ, ਧਰਮ ਦੇ ਨਾਂ 'ਤੇ, ਮਜ਼ਹਬ ਦੇ ਨਾਂ ਦੇ ਉੱਤੇ ਉਹ ਜਜ਼ਬਾਤ ਭੜਕਾ ਕੇ ਇੱਕ ਜਨੂਨ ਪੈਦਾ ਕਰਕੇ ਹਕੂਮਤਾਂ ਆਪਣੇ ਜਿਹੜੇ ਹਿੱਤ ਹੈ ਉਹਨਾਂ ਨੂੰ ਸਾਧ ਲੈਂਦੀਆਂ। ਇਸ ਮਸਲੇ 'ਤੇ ਵੀ ਇਹੀ ਕੁਝ ਹੋ ਰਿਹਾ। ਹੁਣ ਜਿਹੜੀ ਪੋਲੀਟਿਕਸ ਇਹ ਚੱਲ ਰਹੀ ਹੈ, ਉਸ ਪੋਲੀਟਿਕਸ ਦੇ ਵਿੱਚ ਸ਼ਾਹ ਨਵਾਜ਼ ਹੁਸੈਨ ਹੋਰਾਂ ਨੇ ਕੀ ਕਿਹਾ? ਸ਼ਾਹ ਨਵਾਜ਼ ਹੁਸੈਨ ਹੋਰਾਂ ਨੇ ਭਾਰਤ ਦੇ ਇਸ ਮਸਲੇ ਦੇ ਉੱਤੇ, ਭਾਰਤ ਤੇ ਪਾਕਿਸਤਾਨ ਦੇ ਇਸ ਮਸਲੇ ਦੇ ਉੱਤੇ ਇਹ ਪਹਿਲ ਕਦਮੀ ਕਰਨ ਦੀ ਥਾਂ ਦੇ ਉੱਤੇ ਕਿ ਭਾਰਤ ਵੀ ਪਹਿਲ ਕਦਮੀ ਕਵੇ ਕਿ ਹਾਂ ਤੁਸੀਂ ਇੱਕ ਹੱਥ ਵਧਾਇਆ, ਅਸੀਂ 2 ਹੱਥ ਵਧਾਉਣੇ ਆ, ਚਲੋ ਠੀਕ ਹੈ, ਕੋਰੀਡੋਰ ਆਪਾਂ ਖੋਲਦੇ ਆ, ਜਿਹੜੇ ਇੱਧਰਲੇ ਮਸਲੇ ਆ ਅਸੀਂ ਹੱਲ ਕਰ ਲਿਆ, ਉੱਧਰਲੇ ਮਸਲੇ ਤੁਸੀਂ ਹੱਲ ਕਰੋ, ਜਿੱਥੇ ਸੜਕ ਅਸੀਂ ਬਣਾਉਣੀ ਅਸੀਂ ਬਣਾਉਂਦੇ ਆ, ਜਿੱਥੇ ਅਸਥਾਈ ਪੁਲ ਅਸੀਂ ਬਣਾਉਣਾ, ਰਾਵੀ ਦਰਿਆ ਨੂੰ ਪਾਰ ਕਰਨ ਵਾਸਤੇ ਅਸੀਂ ਬਣਾਉਂਦੇ ਆ, ਜਿੱਥੇ ਤੁਸੀਂ ਬਣਾਉਣਾ ਤੁਹਾਡਾ ਏਰੀਆ ਤੁਸੀਂ ਬਣਾ ਲਓ। ਤੇ ਇਹ ਇੱਕ ਚੰਗੀ ਪਹਿਲ ਸ਼ੁਰੂ ਹੋ ਜਾਏਗੀ, ਚੰਗੀ ਪਹਿਲ ਕਦਮੀ ਹੋਏਗੀ ਤੇ ਗੁਰੂ ਘਰ ਦੇ ਦਰਸ਼ਨ ਦੀਦਾਰ ਹੋ ਜਾਇਆ ਕਰਨਗੇ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਹੋਰ ਵਧੀਆ ਹੋ ਸਕਦੇ ਆ। ਇਹ ਇੱਕ ਪੁਲ ਬਣ ਸਕਦਾ ਹੈ, ਰਿਸ਼ਤਿਆਂ ਦਾ ਪੁਲ। ਇਹ ਕੇਵਲ ਗੁਰੂ ਘਰ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪੁਲ ਨਹੀਂ ਹੋਏਗਾ, ਇਹ ਦੋਵਾਂ ਮੁਲਕਾਂ ਦੇ ਆਵਾਮ ਦੇ ਰਿਸ਼ਤਿਆਂ ਦਾ ਅਸਲੀ ਪੁਲ ਹੋਏਗਾ। ਇਹ ਗੱਲਾਂ ਕਹਿਣ ਦੀ ਥਾਂ ਦੇ ਉੱਤੇ ਸ਼ਾਹ ਨਵਾਜ਼ ਹੁਸੈਨ ਨਵਜੋਤ ਸਿੰਘ ਸਿੱਧੂ ਦੀ ਨੁਕਤਾਚੀਨੀ ਕਰ ਰਹੇ। ਕੀ ਕਹਿ ਕੇ? ਇਹ ਕਹਿ ਕੇ ਕਿ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੀ ਪ੍ਰਸ਼ੰਸਾ ਕਰਕੇ ਭਾਰਤ ਨੂੰ ਬੇਇੱਜ਼ਤ ਕੀਤਾ ਹੈ। ਨਾਲ ਉਹ ਕਹਿ ਰਹੇ ਆ ਕਿ ਇਹ ਸਿਆਸਤਦਾਨ, ਖਾਸ ਤੌਰ ਤੇ ਕਾਂਗਰਸ ਵਾਲੇ ਜਾਂ ਨਵਜੋਤ ਸਿੰਘ ਸਿੱਧੂ, ਇਹ ਪਾਕਿਸਤਾਨੀ ਹਕੂਮਤ ਦੀ ਪ੍ਰਸ਼ੰਸਾ ਕਰਦੇ ਆ ਤੇ ਇਹਨਾਂ ਦਾ ਇੱਕੋ ਇੱਕ ਟਾਰਗੇਟ ਨਰਿੰਦਰ ਮੋਦੀ ਹੈ ਤੇ ਨਰਿੰਦਰ ਮੋਦੀ ਨੂੰ ਬੇਇੱਜ਼ਤ ਕਰਦੇ ਆ। ਕਿਸੇ ਮੁਲਕ ਨੇ ਤੁਹਾਡੇ ਵਾਸਤੇ ਲਾਂਘਾ ਖੋਲਣ ਦੀ ਪਹਿਲ ਕਦਮੀ ਦਾ ਐਲਾਨ ਕੀਤਾ, ਭਾਵੇਂ ਉਹ ਐਲਾਨ ਅਮਲੀ ਰੂਪ 'ਚ ਨਹੀਂ ਹੈ, ਹਾਲੇ ਸਿਰਫ ਐਲਾਨ ਹੈ, ਪਰ ਉਹਨੂੰ ਜੇ ਕਿਸੇ ਨੇ ਸਵਾਗਤ ਕਰਤਾ, ਉਹਨੂੰ ਵੈਲਕਮ ਕਹਿ ਦਿੱਤਾ ਤਾਂ ਇਹ ਭਾਰਤ ਦੀ ਬੇਇੱਜ਼ਤੀ ਹੋ ਗਈ। ਇਹ ਸ਼ਾਹ ਨਵਾਜ਼ ਹੁਸੈਨ ਕਹਿ ਰਿਹਾ ਕਿ ਭਾਰਤ ਦੀ ਬੇਇੱਜ਼ਤੀ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ। ਇਹ ਪੋਲੀਟਿਕਸ ਹੈ। ਪੋਲੀਟਿਕਸ ਤਾਂ ਇਹ ਚਾਹੀਦੀ ਹੈ ਕਿ ਜੇ ਇਮਰਾਨ ਖਾਨ ਵੱਲੋਂ ਜਾਂ ਉਹਨਾਂ ਦੇ ਇੱਕ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਇੱਕ ਫੈਸਲਾ ਕੀਤਾ ਜਾ ਰਿਹਾ ਜਿਹੜਾ ਅਮਲੀ ਰੂਪ ਅਖਤਿਆਰ ਕਰੇਗਾ, ਇਸ ਤੋਂ ਪਹਿਲਾਂ ਕਿ ਅਮਲੀ ਰੂਪ ਅਖਤਿਆਰ ਕਰੇ ਉਹਦੀ ਜ਼ਮੀਨ ਬਣਾਉਣ ਵਾਸਤੇ ਸਾਡੀ ਸਰਕਾਰ ਵੀ ਪਹਿਲ ਕਦਮੀ ਕਰੇ, ਸਗੋਂ ਉਹਦੀ ਜ਼ਮੀਨ ਖੋਦੀ ਜਾ ਰਹੀ ਹੈ, ਉਹਦੀ ਜ਼ਮੀਨ ਜਿਹੜੀ ਹੈ ਉਹਦੇ 'ਚ ਖੁੱਤੀਆਂ ਪੁੱਟੀਆਂ ਜਾ ਰਹੀਆਂ। ਜਿਵੇਂ ਕਿਹਾ ਜਾਂਦਾ ਨਾ, ਇੱਕ ਕਹਾਵਤ ਹੈ ਵੀ ਖੇਡਣਾ ਵੀ ਨਹੀਂ ਤੇ ਖੇਡਣ ਵੀ ਨਹੀਂ ਦੇਣਾ। ਸੋ ਇਸ ਕਹਾਵਤ 'ਤੇ ਸਾਡੀ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਢੁਕਦੀ ਨਜ਼ਰ ਆ ਰਹੀ ਹੈ। ਲੋੜ ਇਸ ਗੱਲ ਦੀ ਸੀ ਕਿ ਭਾਰਤ ਸਰਕਾਰ ਤੁਰੰਤ ਇਹਦੇ 'ਤੇ ਫੈਸਲਾ ਕਰੇ। ਹਜੇ ਤੱਕ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਕੋਈ ਬਿਆਨ ਨਹੀਂ ਆਇਆ, ਹਜੇ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਸਲੇ 'ਤੇ ਬੋਲੇ ਨਹੀਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਗੱਲ ਦੇ ਉੱਤੇ ਗੱਲ ਕਰਦੇ ਆ, ਪਰ ਜਿਹੜੇ ਅਸਲ ਮੁੱਦੇ ਆ ਜਿਨ੍ਹਾਂ 'ਤੇ ਗੱਲ ਕਰਨੀ ਚਾਹੀਦੀ ਉਹ 'ਤੇ ਚੁੱਪ ਹੋ ਜਾਂਦੇ ਆ। ਅਸਲ 'ਚ ਭਾਰਤੀ ਰਾਜਨੀਤੀ ਜਿਹੜੀ ਹੈ ਉਹਦੇ 'ਚ ਇਸ ਵੇਲੇ ਹਕੂਮਤ 'ਚ ਜਿਹੜੇ ਲੋਕ ਹੈ ਭਾਰਤੀ ਜਨਤਾ ਪਾਰਟੀ ਵਾਲੇ, ਜਿਨ੍ਹਾਂ ਦੇ ਪਿੱਛੇ ਇੱਕ ਜ਼ਰਖੇਜ਼ ਜ਼ਮੀਨ ਜਿਹੜੀ ਹੈ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਹੈ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਜਿਹੜਾ ਸੁਪਨਾ ਹੈ 2022 ਤੱਕ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦਾ, ਉਹ ਸੁਪਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਝ ਗੱਲਾਂ ਹੁੰਦੀਆਂ ਉਹਦੇ 'ਚ ਅੜਿੱਕਾ ਬਣ ਜਾਂਦੀਆਂ ਇਹ ਗੱਲਾਂ। ਉਹ ਸੁਪਨਾ ਪੂਰਾ ਕਰਨਾ ਚਾਹੁੰਦੇ, ਇਸ ਕਰਕੇ ਨਰਿੰਦਰ ਮੋਦੀ ਬੋਲਦੇ ਆ ਤੇ ਆਪਣੇ ਮੰਤਰੀ ਜਿਹੜੇ ਆ, ਸਪੋਕਸਪਰਸਨ ਜਿਹੜੇ ਉਹ ਛੱਡੇ ਹੋਏ ਆ ਕਿ ਤੁਸੀਂ ਇਸ ਮਸਲੇ ਉੱਤੇ ਨੈਗੇਟਿਵ ਕਿਸਮ ਦੀ ਪੋਲੀਟਿਕਸ ਕਰੋ। ਇਸ ਕਰਕੇ ਸਾਰਾ ਕੁਝ ਹੋ ਰਿਹਾ। ਅਸਲ 'ਚ ਕਾਰਨ ਕੀ ਆ? ਅਸਲ 'ਚ ਫੌਰੀ ਕਾਰਨ ਜੇ ਆਪਾਂ ਲੱਭਣਾ ਹੋਵੇ ਤਾਂ ਫੌਰੀ ਕਾਰਨ ਇਹ ਹੈ ਕਿ ਭਾਰਤ ਦੇ ਵਿੱਚ 2019 ਦੀਆਂ ਚੋਣਾਂ ਮਈ ਮਹੀਨੇ 'ਚ ਜਿਹੜੀਆਂ ਡਿਊ ਪਈਆਂ। 2019 ਮਈ ਦੇ ਵਿੱਚ ਚੋਣਾਂ ਹੋਣੀਆਂ ਲੋਕ ਸਭਾ ਦੀਆਂ, ਤੇ ਲੋਕ ਸਭਾ ਦੀਆਂ ਚੋਣਾਂ ਵਾਸਤੇ ਇੰਪਾਰਟੈਂਟ ਜਿਹੜੀਆਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨਹੀਂ ਹੈ ਭਾਰਤੀ ਜਨਤਾ ਪਾਰਟੀ ਵਾਸਤੇ। ਭਾਰਤੀ ਜਨਤਾ ਪਾਰਟੀ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਬੁਰੀ ਹਾਲਤ ਹੈ, ਇਸ ਕਰਕੇ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਤੌਰ ਦੇ ਉੱਤੇ 13 ਦੇ ਵਿੱਚੋਂ 2 ਜਾਂ 3 ਸੀਟਾਂ ਜਿੱਤਣ ਦੇ ਵੀ ਕਾਬਿਲ ਨਹੀਂ ਇਸ ਵੇਲੇ ਜੋ ਸਥਿਤੀ ਹੈ। ਇਸ ਵੇਲੇ ਭਾਰਤੀ ਜਨਤਾ ਪਾਰਟੀ, ਅਮਿਤ ਸ਼ਾਹ ਜਾਂ ਨਰਿੰਦਰ ਮੋਦੀ ਦੀ ਸਮਝਦਾਰੀ ਇਹ ਹੈ ਵੀ 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਉਹਨੂੰ ਛੱਡੋ, ਨਾਰਥ ਇੰਡੀਆ ਦੀਆਂ ਜਿਹੜੀਆਂ 120 ਸੀਟਾਂ ਜਿਹਦੇ 'ਚ ਯੂਪੀ ਵੀ ਆਉਂਦਾ, ਬਿਹਾਰ ਵੀ ਆਉਂਦਾ, ਉਹ 120 ਸੀਟਾਂ ਦੇ ਉੱਤੇ ਟਾਰਗੇਟ ਕਰੋ। ਉੱਥੇ ਟਾਰਗੇਟ ਕਰਨ ਵਾਸਤੇ ਇੱਕ ਹਿੰਦੂ ਭਾਈਚਾਰੇ ਨੂੰ ਇੱਕ ਮੈਸੇਜ ਕਨਵੇ ਕਰੋ, ਇੱਦਾਂ ਦਾ ਮੈਸੇਜ ਲਾਓ ਕਿ ਤੁਹਾਡਾ ਹਿੰਦੂ ਰਾਸ਼ਟਰ ਜਿਹੜਾ 2022 ਤੱਕ ਤਾਂ ਬਣਨਾ ਜੇਕਰ ਅਸੀਂ ਇਹ ਸਾਰੇ ਮਸਲੇ ਜਿਹੜੇ ਇਹਨਾਂ ਨੂੰ ਛੱਡ ਕੇ ਹਿੰਦੂ ਰਾਸ਼ਟਰ ਦੀ ਸਥਾਪਨਾ ਵੱਲ ਵਧੀਏ ਤੇ ਇੱਕ ਜਨੂਨ ਪੈਦਾ ਕੀਤਾ ਜਾਏ। ਜਨੂਨ ਪੈਦਾ ਕਰਕੇ ਸਾਰੇ ਮਸਲੇ ਜਿਹੜੇ ਆ ਉਹਨਾਂ ਨੂੰ ਵੋਟਾਂ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਸੋ ਇਸ ਵੇਲੇ ਜੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਐਗਜ਼ੈਕਟਿਵ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵੀ ਚੱਲ ਰਹੀ ਹੈ, ਜਦੋਂ ਆਪਾਂ ਗੱਲ ਕਰ ਰਹੇ ਹਾਂ ਉਹਦੇ 'ਚ ਵੀ ਇਹੀ ਬਿਉਂਤਾਂ ਘੜੀਆਂ ਜਾ ਰਹੀਆਂ ਕਿ ਜਿਹੜੇ ਸੁਧਰਦੇ ਹੋਏ ਰਿਸ਼ਤੇ ਹੈ ਇਹਨਾਂ ਰਿਸ਼ਤਿਆਂ ਨੂੰ 2019 ਤੱਕ ਤਲਖੀ ਦੇ ਵਿੱਚ ਹੀ ਤਬਦੀਲ ਕਰ ਦਿੱਤਾ ਜਾਏ।
ਮੈਨੂੰ नहीं लगता कि ये मसला जिहड़ा इन्नी छेती हल होने वाला है। सिर्फ उन्होंने सरकार के एक मंत्री के कहण दे नाल लांघा खुल जाएगा तो भारत वालों असीं जिन्ना मर्जी स्वागत कर दईए, जिन्नी देर तक भारत सरकार इह ते कोशिश नहीं करती। तो दूजी गल, उत्थों की सरकार भी, पाकिस्तान की हुकूमत भी सिर्फ बयानां ते मुनसर ना रह के एक डायलॉग की शक्ल दे विच गलबात अगे नहीं तोड़ती। तो इधरों भारत वालों हाँ जिहड़ी है एक किस्म की नहीं उन्होंने मिलती, उन्नी देर तक पॉसीबल नहीं है। सगों 2019 तक तलखी के रिश्ते बनाई रखने शायद अज की साडी हुकूमत नूं रास होणगे, क्योंकि तलख किस्म के रिश्ते एक जनून पैदा करनगे। भारत ते पाकिस्तान के बॉर्डर के उत्ते तनाव की स्थिति बनी रहे, रोज़ एक दूजे मुल्क के जिहड़े साडे आगू है उन्हां दे खिलाफ एक दूजे के खिलाफ बयानबाजी करन, जो उधरों कमर बाजवा कहण जिहड़े उत्थों के आर्मी चीफ है कि खून का बदला खून, तो इत्थे भारतीय जनता पार्टी जां साडी आर्मी के लोग भी इस तरह की बयानबाजी करन तां जिहड़ियां शायद वोटां जिहड़ियां आ वो झोली भरनगियां नरेंद्र मोदी दियां। इस पॉलिटिक्स के उत्ते साडी हुकूमत है। सो एक चंगी पहलकदमी जिहड़ी बननी चाहिए है साडी सरकार वालों, वो बनती इस मुद्दे ते दिखाई नहीं दे रही। वोटां की राजनीति एक चंगी पहलकदमी जिहड़ी है उन्होंने सिरे लाउण वाल नहीं जाएगी, सगों इस पहलकदमी दी जिहड़ियां कोशिशां उन्होंने डिस्टर्ब करने की जिहड़ी कोई ना कोई गल सामने आएगी। नहीं तो हुण तक की कारण है कि भारत सरकार वालों इत्ते कोई रिएक्शन ही नहीं आया, प्रतिक्रम नहीं आया। भारत सरकार वालों मैं कह रहा, सगों उल्ट सरकार के एक स्पोक्सपर्सन जां बीजेपी के एक स्पोक्सपर्सन ये कह रहे हैं कि इसकी प्रशंसा करोगे तो तुसीं भारत की बेइज्जती कर रहे हो। सो इन्हां स्थितियां दे विच करतारपुर साहब का लांघा खुल जाएगा, हाले इहदे खदशा बनया होया। स्थितियां भी जिहड़ियां भूगोलिक स्थितियां भी जिहड़ियां इस गल वल इशारा कर रही हैं कि इनू सिरे लाने वास्ते बहुत ज़्यादा तरद्दुद की जरूरत है। तो राजनीतिक परिस्थितियां भी इस पासे वल सानू लैके जा रही हैं कि शायद ये मामला सिर्फ सुर्खियां दे विच ही रहेगा, चर्चा का विषय बनेगा, अमली रूप दे विच शायद साडे सामने ना आ सके। पर फिर भी साडी दुआ ते साडी इच्छा है कि करतारपुर साहब का लांघा जां कॉरीडोर जिहड़ा आ वो छेती तो छेती मुकम्मल हो सके, तां जो जिहड़ियां रोकां ने रुकावटां ने वो खत्म हो सकन। सगों असीं तां इस तों भी अगे सोचते हैं कि ये एक पुल बने साडे दोवां मुल्कां दे अवाम दे रिश्तियां लई, ते आउण वाला समां इदां दा आवे जिद्दां असीं यूरोप दे विच देखदे हां जां अमरीकी मुल्कां दे विच देखदे हां भी जिद्दां टोल प्लाजे है ना साडे इत्थे टोल प्लाजे वांगू उत्ते बैरीयर है, उत्ते तुसीं पासपोर्ट दिखांदे हो ते तुसीं तुहाडे ते स्टैंप लग जांदी 6 महीने दी, तुसीं उस मुल्क च जा सकदे हो। भारत ते पाकिस्तान दे रिश्ते भी इदां दे बन भी इत्थों सवेरे असीं अमृतसर तो ब्रेकफास्ट करिए ते लाहौर दे विच लंच कर सकीए ते शाम नूं दिल्ली आके वापस असीं डिनर कर सकीए। इदां दा माहौल बने, दोवां मुल्कां दे रिश्ते बेहतर बन, साडी ये दुआ भी है, साडी इच्छा भी है। पर राजनीति जिहड़ी है लोकां दीयां दुआवां ते लोकां दीयां इच्छावां दे उपर नहीं चलिया करदी, राजनीति वोटां दी राजनीति हुंदी है। सो ये वोट राजनीति भारत ते पाकिस्तान दे रिश्तियां नूं किस पासे लैके जाएगी, एक वड्डा सवाल है। इस सवाल का जवाब आउंदे 1-2 महीने दे विच भी तुहाडे सामने होएगा। असीं ये सैगमेंट इत्थे खत्म करांगे, अगले सैगमेंट दे विच भी असीं पाकिस्तान बारे ही जिक्र करांगे। पाकिस्तान की नवीं हुकूमत इमरान खान साहब आने वाले समय दे विच किवें काम कर सकणगे पाकिस्तान दे विच, जां इस वक्त इमरान खान होरां दी की स्थिति है। सो जिहड़े उन्हां दे दावे वादे है वो पूरे हुंदे है जे नहीं हुंदे, इहदे ते चर्चा करांगे अगले सैगमेंट च। हुण लई आपां एक छोटी जी कमर्शियल ब्रेक, मिलदे हां तुरंत कमर्शियल ब्रेक तो बाद। पंजाबी रेडियो USA ਦੇ ਸਾਂਝੀ ਸੱਤ ਪ੍ਰੋਗਰਾਮ ਦੇ ਦੂਸਰੇ ਸੈਗਮੈਂਟ ਦੇ ਵਿੱਚ ਇੱਕ ਵਾਰ ਫਿਰ ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੁਸਾਂਝ ਆਪਣੇ ਸਰੋਤਿਆਂ ਦੇ ਰੂਬਰੂ ਆ। ਅਸੀਂ ਜਿਵੇਂ ਪਹਿਲੇ ਸੈਗਮੈਂਟ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਗੱਲ ਕੀਤੀ ਤੇ ਨਾਲ ਹੀ ਅਸੀਂ ਚਰਚਾ ਕੀਤੀ ਸੀ ਕਿ ਇਸ ਸੈਗਮੈਂਟ 'ਚ ਯਾਨੀ ਦੂਸਰੇ ਸੈਗਮੈਂਟ ਦੇ ਵਿੱਚ ਅਸੀਂ ਪਾਕਿਸਤਾਨ ਦਾ ਹੀ ਜ਼ਿਕਰ ਕਰਾਂਗੇ, ਕਿਉਂਕਿ ਉੱਥੇ ਮਾਹੌਲ ਬਦਲ ਰਿਹਾ ਤੇ ਬਦਲਦੇ ਹੋਏ ਮਾਹੌਲ ਦੇ ਵਿੱਚ ਕੀ ਸੱਚਮੁੱਚ ਨਵੀਂ ਹੁਕੂਮਤ पाकिस्तानी आवाम की भलाई वास्ते काम करने की जिहड़ी प्रतिबद्धता का ऐलान कर रही है, वो प्रतिबद्धता अमली रूप के साढ़े सामने आएगी। इहदे ते चर्चा करांगे क्योंकि इमरान खान साहब नूं अज तो 40 साल 35 साल पहला तो असीं जाणदे हैं, जदों भारती क्रिकेट टीम के नाल मैच खेडण आउंदे हुंदे सी भारत दे विच जां दुनिया च किते भी मैच हुंदा सी तां उन्हां मैचां दे विच इमरान खान की जिहड़ी कारगुजारी है वो बड़ी चंगी लगती सी। जिन्ने भी क्रिकेट प्रेमी रहे हैं तो उदों तो सारी दुनिया जानती है इमरान खान। इमरान खान एक क्रिकेट खिडारी सी, फिर वो सियासतदान बने तो 22 सालों की सियासत दे विच आखिरकार उन्होंने उतों के वजीर आजम बनने का रुतबा हासिल कर लिया
ਤੇ ਰੁਤਬਾ ਭਾਵੇਂ ਉਹਨਾਂ ਨੂੰ ਮੁਕੰਮਲ ਬਹੁਮਤ ਦੇ ਰੂਪ ਦੇ ਵਿੱਚ ਨਹੀਂ ਵੀ ਮਿਲਿਆ, ਕੁਝ ਸੀਟਾਂ ਦੀ ਘਾਟ ਰਹਿ ਗਈ ਸੀ, ਪਰ ਉਹ ਆਖਰਕਾਰ ਇਸ ਵਕਤ ਵਜ਼ੀਰ ਆਜ਼ਮ ਨੇ ਪਾਕਿਸਤਾਨ ਦੇ। ਜਦੋਂ ਇਮਰਾਨ ਖਾਨ ਸਾਹਿਬ ਵਜ਼ੀਰ ਆਜ਼ਮ ਬਣੇ ਤਾਂ ਉਹਨਾਂ ਨੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਪਾਕਿਸਤਾਨੀ ਆਵਾਮ ਨੂੰ ਬਹੁਤ ਵੱਡੀਆਂ ਉਮੀਦਾਂ ਦੇ ਦਿੱਤੀਆਂ। ਉਹਨਾਂ ਨੇ ਕੁਝ ਇਸ ਤਰ੍ਹਾਂ ਦੇ ਐਲਾਨ ਕਰ ਦਿੱਤੇ ਜਿਹੜੇ ਐਲਾਨ ਸੁਣ ਕੇ ਆਸ਼ਸ਼ ਕਰ ਉੱਠੇ ਪਾਕਿਸਤਾਨੀ ਲੋਕ। ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਜਿਹੜੇ ਹਵੇਲੀ ਨੁਮਾ ਵਜ਼ੀਰ ਆਜ਼ਮ ਦੀਆਂ ਰਿਹਾਇਸ਼ਾਂ ਉੱਥੇ ਬਿਲਕੁਲ ਨਹੀਂ ਰਹਿਣਾ। ਉਹਨਾਂ ਨੇ ਆਉਂਦਿਆਂ ਹੀ ਕੁਝ ਦਿਨ ਪਹਿਲਾਂ ਇਮਰਾਨ ਖਾਨ ਆਏ ਪਾਕਿਸਤਾਨ ਦੀ ਸੱਤਾ ਦੇ ਵਿੱਚ, ਤਹਿਰੀਕ ਇਨਸਾਫ ਉਹਨਾਂ ਦੀ ਪਾਰਟੀ ਹੈ, ਤੇ ਉਹਨਾਂ ਨੇ ਜਿੱਦਾਂ ਲੋਕਾਂ ਨੂੰ ਉਮੀਦਾਂ ਦਿੱਤੀਆਂ, ਉਹਦੇ 'ਚ ਅੰਦਰੂਨੀ ਤੌਰ ਦੇ ਉੱਤੇ ਜਿਹੜੀ ਹਾਲਤ ਪਾਕਿਸਤਾਨ ਦੀ ਬਹੁਤ ਖਸਤਾ ਆਰਥਿਕ ਤੌਰ ਦੇ ਉੱਤੇ, ਉਹਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ। ਤੇ ਉਹਦੇ ਲਈ ਉਹਨਾਂ ਨੇ ਕਿਹਾ ਵੀ ਜਿਹੜੀ ਪਰੇਸ਼ਾਨੀ ਦੇ ਸਬਬ ਬਣ ਰਹੇ ਨੇ ਕੁਝ ਮਸਲੇ, ਉਹਨਾਂ ਮਸਲਿਆਂ ਨੂੰ ਅਸੀਂ ਦੂਰ ਕਰਾਂਗੇ। ਖਾਸ ਤੌਰ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਕਿ ਪਿਛਲੀ ਕੁਝ ਸਰਕਾਰਾਂ ਜਿਹੜੀਆਂ ਰਹੀਆਂ ਉਹਦੇ ਦੌਰਾਨ ਜਿਹੜੇ ਟੈਕਸ ਦੇਣ ਵਾਲੇ ਲੋਕ ਨੇ ਪਾਕਿਸਤਾਨ ਦੇ, ਉਹਨਾਂ ਦੇ ਪੈਸੇ ਜਿਹੜੇ ਆ ਟੈਕਸ ਦੇ ਰੂਪ 'ਚ ਜਿਹੜੇ ਜਾਂਦੇ ਆ ਸਰਕਾਰ ਨੂੰ, ਸਰਕਾਰ ਨੇ ਉਹਦੀ ਬਹੁਤ ਵੱਡੇ ਪੱਧਰ 'ਤੇ ਫਜ਼ੂਲ ਖਰਚੀ ਕੀਤੀ ਹੈ ਤੇ ਕਰਪਸ਼ਨ ਵੀ ਬਹੁਤ ਹੋਈ ਹੈ, ਤੇ ਉਹ ਫਜ਼ੂਲ ਖਰਚੀ ਵੀ ਰੋਕਾਂਗੇ ਅਸੀਂ। ਇਮਰਾਨ ਖਾਨ ਨੇ ਕਿਹਾ ਵੀ ਜਦੋਂ ਪ੍ਰਧਾਨ ਮੰਤਰੀ ਯਾਨੀ ਇਮਰਾਨ ਖਾਨ ਟੀਵੀ ਤੇ ਸੰਬੋਧਨ ਹੋ ਰਹੇ ਸੀ ਪਾਕਿਸਤਾਨੀ ਆਵਾਮ ਨੂੰ, ਉਹਨਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਜਿਹੜੀ ਰਿਹਾਇਸ਼ ਹੈ, ਵਜ਼ੀਰ ਆਜ਼ਮ ਦੀ ਜਿਹੜੀ ਰਿਹਾਇਸ਼ ਹੈ, ਉਹ 'ਚ ਨਹੀਂ ਰਹਿਣਗੇ, ਕਿਉਂਕਿ ਉਹ ਜਿਹੜੀ ਵਜ਼ੀਰ ਆਜ਼ਮ ਦੀ ਰਿਹਾਇਸ਼ ਹੈ ਜਿਹਦੇ 'ਚ ਨਵਾਜ਼ ਸ਼ਰੀਫ ਵੀ ਰਹਿੰਦੇ ਰਹੇ, ਪਾਕਿਸਤਾਨ ਦੇ ਬਾਕੀ ਹੁਕਮਰਾਨ ਵੀ ਉੱਥੇ ਰਹਿੰਦੇ ਰਹੇ, ਉਹ ਇੱਕ ਵੱਡੀ ਹਵੇਲੀ ਹੈ ਤੇ ਉਹ ਹਵੇਲੀ ਕਈ ਏਕੜਾਂ ਦੇ ਵਿੱਚ ਫੈਲੀ ਹੋਈ ਹੈ। ਤੇ ਇਮਰਾਨ ਖਾਨ ਨੇ ਆਉਂਦਿਆਂ ਕਹਿ ਦਿੱਤਾ ਕਿ ਉਹ ਤਾਂ ਇੱਕ ਛੋਟੇ ਜਿਹੇ ਘਰ 'ਚ ਰਹਿਣਗੇ, ਜਿਸ ਘਰ 'ਚੋਂ ਪਹਿਲਾਂ ਰਹਿੰਦੇ ਆ, ਜਿੱਥੇ ਆਰਮੀ ਸੈਕਟਰੀ ਵੀ ਰਹਿ ਰਹੇ ਆ। ਤੇ ਇਸ ਗੱਲ ਦਾ ਲੋਕਾਂ ਨੇ ਬਹੁਤ ਚੰਗਾ ਮਨਾਇਆ। ਲੋਕਾਂ ਨੂੰ ਲੱਗਾ ਕਿ ਸਾਡੇ ਕੋਲ ਇੱਕ ਇੱਦਾਂ ਦੇ ਵਜ਼ੀਰ ਆਜ਼ਮ ਆ ਗਏ ਜਿਹੜੇ ਸਾਡੇ ਟੈਕਸ ਦੇ ਰੂਪ 'ਚ ਦਿੱਤੇ ਗਏ ਪੈਸੇ ਦੀ ਦੁਰਵਰਤੋਂ ਨਹੀਂ ਕਰਨਗੇ। ਬੜੇ ਸਾਦੇ ਕਿਸਮ ਦੇ ਵਜ਼ੀਰ ਆਜ਼ਮ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਪਰ ਥੋੜ੍ਹੇ ਦਿਨਾਂ ਬਾਅਦ ਹੀ ਕੀ ਹੋ ਗਿਆ? ਥੋੜ੍ਹੇ ਦਿਨਾਂ ਬਾਅਦ ਇਹ ਹੋਇਆ ਵੀ ਉਹਨਾਂ ਨੇ ਜਿਸ ਘਰ 'ਚੋਂ ਰਹਿ ਰਹੇ ਨੇ ਉਸ ਘਰ 'ਚ ਜਾਣ ਵਾਸਤੇ ਇੱਕੋ ਦਿਨ ਦੇ ਵਿੱਚ 2 ਵਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ। ਲੋਕਾਂ 'ਚ ਚਰਚਾ ਛਿੜ ਗਈ ਵੀ ਇੱਕ ਪਾਸੇ ਇਮਰਾਨ ਖਾਨ ਸਾਹਿਬ ਕਹਿੰਦੇ ਆ ਕਿ ਮੈਂ ਤਾਂ ਬਹੁਤ ਸਾਦੇ ਤਰੀਕੇ ਦੇ ਨਾਲ ਕੰਮ ਕਰਾਂਗਾ, ਮੈਂ ਵੱਡੀਆਂ ਹਵੇਲੀਆਂ 'ਚ ਵੱਡੀਆਂ ਰਿਹਾਇਸ਼ਾਂ ਜਿਹੜੀਆਂ ਵਜ਼ੀਰ ਆਜ਼ਮ ਦੀ ਉਹ 'ਚ ਨਹੀਂ ਰਹਿਣਾ ਤਾਂ ਜੋ ਲੋਕਾਂ ਦੇ ਪੈਸੇ ਬਚਾਏ ਜਾ ਸਕਣ ਤੇ ਲੋਕਾਂ 'ਤੇ ਉਹ ਪੈਸੇ ਖਰਚ ਹੋਣ। ਦੂਜੇ ਪਾਸੇ ਇੱਕੋ ਦਿਨ 'ਚ 2-2 ਵਾਰ ਉਹ ਹੈਲੀਕਾਪਟਰ ਰਾਹੀਂ ਜਾਂਦੇ ਆ ਆਪਣੇ ਉਸ ਛੋਟੇ ਘਰ 'ਚ ਰਹਿਣ ਵਾਸਤੇ। ਦੂਜੀ ਗੱਲ ਨਾਲ ਹੀ ਇੱਕ ਹੋਰ ਘਟਨਾ ਵਾਪਰ ਗਈ। ਉਹ ਘਟਨਾ ਵੀ ਬੜੀ ਦਿਲਚਸਪ ਹੈ। ਉਹ ਘਟਨਾ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਇਮਰਾਨ ਖਾਨ ਸਾਹਿਬ ਨੇ ਕਈ ਵਿਆਹ ਕਰਾਏ ਆ ਤੇ ਜਿਹੜੀ ਉਹਨਾਂ ਦੀ ਹੁਣ ਤੀਸਰੀ ਬੀਵੀ ਹੈ ਜਾਨੀ ਪਤਨੀ ਬੁਸ਼ਰਾ ਬੇਗਮ, ਉਹਨਾਂ ਦਾ ਨਾਂ ਹੈ। ਬੁਸ਼ਰਾ ਬੇਗਮ ਦੇ ਜਿਹੜੇ ਪਹਿਲੇ ਸ਼ੌਹਰ ਰਹੇ ਜਿਹਨਾਂ ਦਾ ਨਾਂ ਹੈਗਾ ਖਾਬਰ ਮਨੇਕਾ, ਉਹਨਾਂ ਨਾਲ ਉਹਨਾਂ ਦੇ ਰਿਸ਼ਤੇ ਜਿਹੜੇ ਆ ਉਹ ਚੰਗੇ ਆ। ਜਾਨੀ ਬੁਸ਼ਰਾ ਬੇਗਮ ਦੇ ਆਪਣੇ ਪਹਿਲੇ ਸ਼ੌਹਰ ਖਾਬਰ ਮਨੇਕਾ ਨਾਲ ਡਾਈਵੋਰਸ ਤੋਂ ਬਾਅਦ ਵੀ ਰਿਸ਼ਤੇ ਚੰਗੇ ਆ। ਉਹਨਾਂ ਦੇ 5 ਬੱਚੇ ਆ, ਉਹਨਾਂ ਦੇ ਬੜੇ ਮਜ਼ਬੂਤ ਰਿਸ਼ਤੇ ਆ। ਤੇ ਇਮਰਾਨ ਖਾਨ ਨਾਲ ਵਿਆਹ ਤੋਂ ਬਾਅਦ ਲਾਜ਼ਮੀ ਤੌਰ ਦੇ ਉੱਤੇ ਆ ਬੁਸ਼ਰਾ ਬੇਗਮ ਜਿਹੜੀ ਆ ਉਹਨਾਂ ਦੀ ਵੀ ਹੈਸੀਅਤ ਵੱਧ ਗਈ ਹੈ, ਉਹ ਇੱਕ ਵਜ਼ੀਰ ਆਜ਼ਮ ਦੀ ਪਤਨੀ ਹੈ। ਹੋਇਆ ਇਹਨਾਂ ਦਿਨਾਂ ਦੇ ਵਿੱਚ ਕੀ ਇੱਕ ਬੜੀ ਦਿਲਚਸਪ ਘਟਨਾ ਜਦੋਂ ਨਵੀਂ ਸਰਕਾਰ ਬਣੀ ਉਹ ਮੈਂ ਤੁਹਾਨੂੰ ਸਾਂਝੀ ਕਰਨੀ ਚਾਹੁੰਦਾ। ਇਮਰਾਨ ਖਾਨ ਸਾਹਿਬ ਜਦੋਂ ਵਜ਼ੀਰ ਆਜ਼ਮ ਬਣਦੇ ਉਸ ਤੋਂ ਕੁਝ ਦਿਨ ਬਾਅਦ ਜਿਹੜੇ ਬੁਸ਼ਰਾ ਬੇਗਮ ਦੇ ਪਹਿਲੇ ਸ਼ੌਹਰ ਰਹੇ ਖਾਬਰ ਮਨੇਕਾ, ਉਹ ਇੱਕ ਸੜਕ ਤੋਂ ਲੰਘ ਰਹੇ ਸੀ ਤੇ ਉੱਥੇ ਪੁਲਿਸ ਬੈਰੀਅਰ ਤੇ ਉਹਨਾਂ ਨੂੰ ਰੋਕਿਆ ਗਿਆ, ਪਰ ਉਹਨਾਂ ਨੇ ਰੁਕਣ ਤੋਂ ਇਨਕਾਰ ਕਰ ਦਿੱਤਾ। ਉਸ ਪੁਲਿਸ ਇੰਸਪੈਕਟਰ ਨੇ ਜਿਹਨੇ ਉਹਨਾਂ ਨੂੰ ਰੋਕਿਆ ਸੀ ਉਹਨਾਂ ਨੇ ਉਹਦਾ ਪਿੱਛਾ ਕੀਤਾ। ਪਿੱਛਾ ਕਰਨ ਤੋਂ ਬਾਅਦ ਉਹਨਾਂ ਨੂੰ ਰੋਕਿਆ ਤੇ ਉਹ ਖਾਬਰ ਮਨੇਕਾ ਜਿਹੜੇ ਇਮਰਾਨ ਖਾਨ ਦੀ ਤੀਸਰੀ ਜਿਹੜੀ ਬੇਗਮ ਹੈ ਉਹਦੇ ਪਤੀ ਰਹੇ ਆ, ਸਾਬਕਾ ਪਤੀ, ਉਹਨਾਂ ਨੇ ਆਪਣੀ ਪਹਿਲੀ ਪਤਨੀ ਨੂੰ ਫੋਨ ਕੀਤਾ ਕਿ ਮੈਨੂੰ ਫਲਾਣੇ ਇੰਸਪੈਕਟਰ ਨੇ ਰੋਕ ਲਿਆ। ਤੁਰੰਤ ਉਸ ਸੀਨੀਅਰ ਪੁਲਿਸ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਜਦਕਿ ਉਹ ਪੁਲਿਸ ਇੰਸਪੈਕਟਰ ਆਪਣਾ ਫਰਜ਼ ਨਿਭਾ ਰਿਹਾ ਸੀ। ਇਸ ਘਟਨਾ ਨੇ ਇਮਰਾਨ ਖਾਨ ਨੂੰ ਬਹੁਤ ਜ਼ਿਆਦਾ ਸ਼ਰਮਿੰਦਾ ਕੀਤਾ। ਇਹ ਤੋਂ ਭਾਵ ਇਹ ਲਿਆ ਜਾਣ ਲੱਗ ਪਿਆ ਕਿ ਇਮਰਾਨ ਖਾਨ ਹੁਣ ਭਾਵੇਂ ਵਜ਼ੀਰ ਆਜ਼ਮ ਹੈ ਪਰ ਸਰਕਾਰ ਉਹਨਾਂ ਦੀ ਪਤਨੀ ਚਲਾ ਰਹੀ ਹੈ। ਸੋ ਇਸ ਤਰ੍ਹਾਂ ਦੀਆਂ 2 ਘਟਨਾਵਾਂ ਜਿਹੜੀਆਂ ਇਹਨੇ ਇੱਕ ਕਿਸਮ ਦਾ ਇੱਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਤੁਰੰਤ, ਹਾਲੇ ਹੁਣੇ ਸਰਕਾਰ ਬਣੀ ਹੈ ਵੀ ਇਮਰਾਨ ਖਾਨ ਸਾਹਿਬ ਜਿਹੜੇ ਆ ਗੱਲਾਂ ਜਿਹੜੀਆਂ ਕਰ ਰਹੇ ਆ ਬਹੁਤ ਚੰਗੀਆਂ ਕਰ ਰਹੇ ਆ ਪਰ ਉਹ ਪ੍ਰੈਕਟਿਸ ਦੇ ਵਿੱਚ ਆ ਨਹੀਂ ਪਾਉਣੀਆਂ। ਨਾ ਤਾਂ ਉਹ ਖਰਚੇ ਘਟਾ ਪਾ ਰਹੇ ਆ, ਜੇ ਖਰਚੇ ਘਟਾਉਣੇ ਹੁੰਦੇ ਤਾਂ 2-2 ਵਾਰ ਹੈਲੀਕਾਪਟਰ ਦੀ ਦੁਰਵਰਤੋਂ ਨਾ ਕਰਦੇ ਆਪਣੇ ਘਰ ਜਾਣ ਵਾਸਤੇ, ਤੇ ਨਾ ਹੀ ਉਹ ਜਿਹੜਾ ਸਿਸਟਮ ਹੈ ਉਸ ਸਿਸਟਮ ਨੂੰ ਬਦਲ ਪਾ ਰਹੇ ਆ। ਇਹ ਇਸ ਤਰ੍ਹਾਂ ਦਾ ਸਿਸਟਮ ਜਿਹਦੇ ਵਿੱਚ ਉਹਨਾਂ ਦੀ ਪਤਨੀ
ਕਿਸੇ ਨੂੰ ਵੀ ਫੋਨ ਕਰਕੇ ਕਿਸੇ ਵੀ ਵੱਡੇ ਪੁਲਿਸ ਅਫਸਰ ਨੂੰ ਸਸਪੈਂਡ ਕਰਵਾ ਸਕਦੀ ਹੈ, ਕਿਉਂਕਿ ਉਹਦੇ ਸਾਬਕਾ ਪਤੀ ਨੂੰ ਉਸ ਪੁਲਿਸ ਅਫਸਰ ਨੇ ਰੋਕਿਆ। ਕਿਉਂ ਰੋਕਿਆ? ਇਹ ਦੋ ਘਟਨਾਵਾਂ ਨੇ ਆਪਣੇ ਹੀ ਲੋਕਾਂ ਦੇ ਸਾਹਮਣੇ ਇਮਰਾਨ ਖਾਨ ਨੂੰ ਸ਼ਰਮਿੰਦਾ ਕੀਤਾ। ਹੁਣ ਅਗਲੀ ਗੱਲ ਹੈ ਕਿ ਉਹਨਾਂ ਦੀ ਪੋਲਿਟਿਕਸ ਕੀ ਆ। ਇਹਦੇ ਤੇ ਗੱਲ ਇਹ ਆਪਾਂ ਕਰਨੀ ਚਾਹੁੰਦੇ ਹਾਂ ਕਿ ਦੋ ਬਹੁਤ ਅਹਿਮ ਮਸਲੇ ਨੇ। ਪਾਕਿਸਤਾਨ ਅਮਰੀਕਾ ਦੇ ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਰੱਖੇ, ਪਾਕਿਸਤਾਨ ਭਾਰਤ ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਰੱਖੇ, ਪਾਕਿਸਤਾਨ ਅਫਗਾਨਿਸਤਾਨ ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਰੱਖੇ, ਤੇ ਪਾਕਿਸਤਾਨ ਦੇ ਚੀਨ ਨਾਲ ਕੀ ਰਿਸ਼ਤੇ ਆ। ਜਿਹੜੇ ਦੁਬੱਲੇ ਰਿਸ਼ਤੇ ਹੈ ਬਾਕੀ ਮੁਲਕਾਂ ਦੇ ਨਾਲ, ਗੁਆਂਢ ਨਾਲ ਵੀ ਤੇ ਵੱਡੇ ਜਿਹੜੇ ਮੁਲਕ ਹੈ ਉਹਨਾਂ ਨਾਲ ਵੀ, ਉਹਦੇ ਤੇ ਇਮਰਾਨ ਖਾਨ ਦੀ ਇੱਕ ਪ੍ਰੀਖਿਆ, ਕਿਉਂਕਿ ਇਮਰਾਨ ਖਾਨ ਨੂੰ ਪਤਾ ਹੈ ਕਿ ਹਾਲਾਤ ਬਹੁਤ ਬਦ ਤੋਂ ਬਦਤਰ ਹੋ ਗਏ ਨੇ ਆਰਥਿਕ ਤੌਰ ਦੇ ਉੱਤੇ ਪਾਕਿਸਤਾਨ ਦੇ। ਉਹਦੇ ਲਈ ਉਹਨਾਂ ਨੂੰ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਕੋਲ ਜਾਣਾ ਪਊਗਾ, ਤੇ ਅਮਰੀਕਾ ਨੇ ਕਹਿ ਦਿੱਤਾ ਹੈ ਕਿ ਅੰਤਰਰਾਸ਼ਟਰੀ ਮੁਦਰਾ ਕੋਸ਼ ਯਾਨੀ IMF ਜਿਹੜਾ ਉਹ ਪਾਕਿਸਤਾਨ ਨੂੰ ਕੋਈ ਨਵਾਂ ਕਰਜ਼ਾ ਨਹੀਂ ਦੇਗਾ, ਕਿਉਂਕਿ ਪਾਕਿਸਤਾਨ ਉਸ ਕਰਜ਼ੇ ਦੇ ਪੈਸੇ ਨੂੰ ਜਿਹੜਾ ਚੀਨ ਦੇ ਨਾਲ ਇੱਕ ਗਲਿਆਰਾ ਯੋਜਨਾ ਜਿਹੜਾ ਉੱਥੇ ਕਰਜ਼ਾ ਲਿਆ ਉੱਥੇ ਵਰਤੇਗਾ। ਸੋ ਕਰਜ਼ਾ ਉਹਨਾਂ ਨੂੰ ਮਿਲਣਾ ਨਹੀਂ। ਚਾਹਣਾ ਫਿਰ ਵੀ ਕਰਜ਼ੇ ਲਈ ਅਮਰੀਕਾ ਨੇ ਕੁਝ ਪਾਬੰਦੀਆਂ ਨਵੀਆਂ ਵੀ ਲਾਈਆਂ ਹੋਈਆਂ ਕਿ ਅਮਰੀਕਾ ਇਹ ਸਮਝਦਾ ਹੈ ਕਿ ਜਿਹੜੇ ਪੈਸੇ ਉਹ ਉਹਨਾਂ ਨੂੰ ਇੱਕ ਮਦਦ ਦੇ ਤੌਰ ਤੇ ਦਿੰਦਾ ਹੈ ਤੇ ਉਹਦੀ ਦੁਰਵਰਤੋਂ ਹੁੰਦੀ ਹੈ। ਪਾਕਿਸਤਾਨ ਦੀ ਜ਼ਮੀਨ 'ਚ ਦਹਿਸ਼ਤਗਰਦਾਂ ਦੀ ਜਿਹੜੀਆਂ ਕਾਰਵਾਈਆਂ ਚੱਲਦੀਆਂ, ਇਹ ਬਾਰ-ਬਾਰ ਗੱਲਾਂ ਸਾਹਮਣੇ ਆ ਚੁੱਕੀਆਂ। ਦੂਜੀ ਗੱਲ ਹੈ ਕਿ ਅਫਗਾਨਿਸਤਾਨ ਨਾਲ ਰਿਸ਼ਤੇ ਕਿੱਦਾਂ ਬਣਾਵੇ, ਪਾਕਿਸਤਾਨ ਦੇ ਰਿਸ਼ਤੇ ਕਿੱਦਾਂ ਬਿਹਤਰ ਹੋਣ। ਸਭ ਤੋਂ ਇੰਪੋਰਟੈਂਟ ਹੈ ਕਿ ਭਾਰਤ ਨਾਲ ਰਿਸ਼ਤੇ ਕਿੱਦਾਂ ਬਿਹਤਰ ਹੋਣ। ਉਹਦੇ ਲਈ ਕੋਸ਼ਿਸ਼ ਜਿਹੜੀ ਆ, ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮਸਲੇ ਦੀ ਅਸੀਂ ਗੱਲ ਕਰ ਚੁੱਕੇ ਹਾਂ, ਉਹ ਕੋਸ਼ਿਸ਼ ਉਸ ਰੂਪ 'ਚ ਦਿਖਾਈ ਦੇ ਰਹੀ ਹੈ, ਪਰ ਸਿਰਫ ਇੱਕ ਬਿਆਨ ਹੈ। ਉਹਨੂੰ ਤੁਸੀਂ ਅਮਲੀ ਰੂਪ ਦੇ ਵਿੱਚ ਕਦੋਂ ਸਿਰੇ ਚਾੜੋਗੇ, ਇਹ ਦੋਨਾਂ ਹਕੂਮਤਾਂ ਦੇ ਉੱਪਰ ਹੈ। ਸੋ ਅਗਲੀ ਗੱਲ ਇਹ ਹੈ ਕਿ ਪਾਕਿਸਤਾਨੀ ਅਵਾਮ ਨੇ ਜਿਹੜਾ ਇੱਕ ਭਰੋਸਾ ਜਿਹੜਾ ਪ੍ਰਗਟ ਕੀਤਾ ਹੈ ਇਮਰਾਨ ਖਾਨ ਤੇ, ਉਸ ਭਰੋਸੇ ਨੂੰ ਉਹ ਕਿੱਦਾਂ ਉਸ ਸਮੇਂ 'ਚ ਅੱਗੇ ਵਧਾ ਸਕਦੇ ਆ ਜਾਂ ਪੂਰਾ ਕਰ ਸਕਦੇ ਆ ਜਦੋਂ ਉਹਨਾਂ ਨੂੰ ਵਜ਼ੀਰ ਆਜ਼ਮ ਦੀ ਕੁਰਸੀ ਤੇ ਪਹੁੰਚਾਉਣ ਵਾਸਤੇ ਉੱਥੋਂ ਦੀ ਆਰਮੀ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਆਰਮੀ ਨੇ, ਇਹ ਸਾਫ਼ ਹੈ ਬਿਲਕੁਲ ਕਿ ਇਮਰਾਨ ਖਾਨ ਸਾਹਿਬ ਨੂੰ ਪਾਕਿਸਤਾਨ ਦੇ ਵਜ਼ੀਰ ਆਜ਼ਮ ਦੀ ਕੁਰਸੀ ਤੇ ਪਹੁੰਚਾਉਣ ਤੱਕ ਕਮਰ ਬਾਜਵਾ ਹੋਰਾਂ ਦੀ ਜਿਹੜੀ ਆਰਮੀ ਹੈ, ਜਿਹਦੇ ਉਹ ਚੀਫ ਨੇ ਕਮਰ ਬਾਜਵਾ ਸਾਹਿਬ, ਉਹਨਾਂ ਦੀ ਇੱਕ ਵੱਡੀ ਭੂਮਿਕਾ। ਤੇ ਆਰਮੀ ਤੋਂ ਮੁਕਤ ਹੋ ਕੇ ਕਿੱਦਾਂ ਉਹ ਕੰਮ ਕਰਨਗੇ। 22 ਸਾਲਾਂ ਦੀ ਉਹਨਾਂ ਦੀ ਪੋਲਿਟਿਕਸ ਇਹ ਦੱਸਦੀ ਹੈ ਕਿ ਉਹ ਚਲੰਤ ਪੋਲਿਟਿਕਸ ਤੋਂ ਬਿਨਾਂ, ਚਲੰਤ ਕਿਸਮ ਦੀ ਸਿਆਸਤ ਤੋਂ ਬਿਨਾਂ ਇੱਕ ਵੱਖਰੀ ਕਿਸਮ ਦੀ ਸਿਆਸਤ ਵੀ ਕਰਨਾ ਚਾਹੁੰਦੇ ਆ, ਪਰ ਉਹ ਐਲਾਨਾਂ ਤੇ ਬਿਆਨਾਂ ਨਾਲ ਸਿਆਸਤ ਨਹੀਂ ਹੋ ਸਕਦੀ। ਉਹਨੂੰ ਅਮਲੀ ਰੂਪ ਦੇ ਵਿੱਚ ਜੇ ਉਹ ਪੂਰਾ ਕਰਨਾ ਚਾਹੁਣਗੇ, ਮਸਲਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਸਲਾ ਹੈ, ਉਹਨੂੰ ਅਮਲੀ ਤੌਰ ਤੇ ਜੇ ਪੂਰਾ ਕਰਨਾ ਹੈ ਤੇ ਫਿਰ ਪਿੱਛੇ ਆਰਮੀ ਦੀਆਂ ਆਪਣੀਆਂ ਜਿਹੜੀਆਂ ਲੋੜਾਂ ਨੇ, ਜ਼ਰੂਰਤਾਂ ਨੇ, ਤੇ ਆਰਮੀ ਕਿੱਦਾਂ ਇਸ ਮੁਲਕ ਨੂੰ ਯਾਨੀ ਪਾਕਿਸਤਾਨ ਨੂੰ ਚਲਾਉਣਾ ਚਾਹੁੰਦੀ ਹੈ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਸੋ ਪਾਕਿਸਤਾਨ ਦੇ ਨਵੇਂ ਵਜ਼ੀਰ ਆਜ਼ਮ ਦੇ ਸਾਹਮਣੇ ਬਹੁਤ ਵੱਡੇ ਚੈਲੰਜ ਨੇ, ਵੱਡੀਆਂ ਚੁਣੌਤੀਆਂ ਨੇ। ਉਹਨਾਂ ਵੱਡੀਆਂ ਚੁਣੌਤੀਆਂ ਦੇ ਵਿੱਚੋਂ ਕਿੱਦਾਂ ਇਮਰਾਨ ਖਾਨ ਸਾਹਿਬ ਪਾਰ ਪਾਉਣਗੇ, ਇਹ ਆਪਣੀ ਥਾਂ ਤੇ ਹੈ। ਅਗਲੀ ਗੱਲ ਇਹ ਵੀ ਹੈ ਕਿ ਇਮਰਾਨ ਖਾਨ ਸਾਹਿਬ ਵੀ ਕਿਤੇ ਨਾ ਕਿਤੇ ਜਿਹੜੀ ਇੱਕ ਮਸ਼ਹੂਰੀ ਦੀ ਸਿਆਸਤ ਹੈ ਉਹ ਕਰਦੇ ਦਿਖਾਈ ਦੇ ਰਹੇ ਨੇ। ਜਿੱਦਾਂ ਸਾਡੇ ਹੁਕਮਰਾਨ, ਭਾਰਤ ਦੇ ਨਵੇਂ ਹੁਕਮਰਾਨ ਅੱਜ ਤੋਂ 4.5 ਸਾਲ ਪਹਿਲਾਂ ਜਦੋਂ ਸੱਤਾ 'ਚ ਆਏ ਸੀ, ਉਹਨਾਂ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਨਰਿੰਦਰ ਮੋਦੀ ਸਾਹਿਬ ਨੇ ਜਿੱਦਾਂ ਮਸ਼ਹੂਰੀ ਦੀ ਸਿਆਸਤ ਕੀਤੀ ਸੀ, ਅੱਜ ਤੋਂ 4 ਸਾਲ 5 ਸਾਲ 6 ਸਾਲ ਪਹਿਲਾਂ ਜਿਹੜੇ ਬਿਆਨ ਮੋਦੀ ਸਾਹਿਬ ਦੇ ਸੀ, ਅੱਜ ਉਹ ਕਿਤੇ ਨਹੀਂ ਦਿਖਾਈ ਦੇ ਰਹੇ। ਮੋਦੀ ਸਾਹਿਬ ਨੂੰ ਕਿਹਾ ਜਾਂਦਾ ਹੈ ਕਿ ਸਭ ਤੋਂ ਵੋਕਲ ਪ੍ਰਾਈਮ ਮਿਨਿਸਟਰ ਨੇ, ਪਰ ਅਸਲ ਮੁੱਦਿਆਂ ਦੇ ਉੱਤੇ ਚੁੱਪ ਹੋ ਜਾਂਦੇ ਨੇ। ਇਹੀ ਮੋਦੀ ਸਾਹਿਬ ਜਿਹੜੇ ਡਾਕਟਰ ਮਨਮੋਹਨ ਸਿੰਘ ਨੂੰ ਮੌਨ ਪ੍ਰਧਾਨ ਮੰਤਰੀ ਕਹਿੰਦੇ ਸੀ, ਅਸਲ ਮੁੱਦਿਆਂ ਦੇ ਉੱਤੇ ਖੁਦ ਮੋਦੀ ਸਾਹਿਬ ਮੌਨ ਹੋ ਜਾਂਦੇ ਨੇ। ਇੱਦਾਂ ਹੀ ਸ਼ਾਇਦ ਇਮਰਾਨ ਖਾਨ ਨੇ ਵੀ ਆਉਂਦਿਆਂ ਹੀ ਮਸ਼ਹੂਰੀ ਦੀ ਸਿਆਸਤ ਕੀਤੀ ਸੀ। ਉਹਨਾਂ ਨੇ ਇੱਕ ਪਾਪੂਲਿਜ਼ਮ ਦੀ ਪੋਲਿਟਿਕਸ ਕੀਤੀ ਸੀ, ਕੁਝ ਗੱਲਾਂ ਇੱਦਾਂ ਦੀਆਂ ਕੀਤੀਆਂ ਜਿਹੜੀਆਂ ਚੰਗੀਆਂ ਲੱਗੀਆਂ ਲੋਕਾਂ ਨੂੰ, ਪਰ ਉਹ ਗੱਲਾਂ ਅਮਲੀ ਰੂਪ 'ਚ ਕਦੋਂ ਅਖਤਿਆਰ ਕੀਤੀਆਂ ਜਾਣਗੀਆਂ, ਇਹ ਵੱਡਾ ਮਸਲਾ ਹੈ। ਦੋਵਾਂ ਮੁਲਕਾਂ ਦੇ ਅਵਾਮ, ਭਾਰਤ ਤੇ ਪਾਕਿਸਤਾਨ ਦੇ ਅਵਾਮ ਨੂੰ ਲੋੜ ਹੈ ਕਿ ਦੋਵੇਂ ਮੁਲਕ ਨੇੜੇ ਆਉਣ। ਅਫਗਾਨਿਸਤਾਨ ਦੇ ਅਵਾਮ ਨੂੰ ਵੀ ਲੋੜ ਹੈ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਰਿਸ਼ਤੇ ਬਿਹਤਰ ਹੋਣ, ਤੇ ਚੀਨ ਦੇ ਨਾਲ ਪਾਕਿਸਤਾਨ ਦਾ ਵੱਧਦਾ ਹੋਇਆ ਜਿਹੜਾ ਇੱਕ ਨੇੜਤਾ ਦਾ ਅਹਿਸਾਸ ਦਿਖਾਈ ਦੇ ਰਿਹਾ, ਉਹ ਸ਼ਾਇਦ ਅਮਰੀਕਾ ਵਾਸਤੇ ਕਿਤੇ ਨਾ ਕਿਤੇ ਕੂਟਨੀਤਿਕ ਤੌਰ ਦੇ ਉੱਤੇ ਉਹਨਾਂ ਲਈ ਚਿੰਤਾ ਦਾ ਸਬਬ ਹੋ ਸਕਦਾ ਹੈ। ਪਰ ਅਸੀਂ ਸਮਝਦੇ ਹਾਂ ਕਿ ਇਮਰਾਨ ਖਾਨ ਦੀ ਇੱਕ ਜਿਹੜੀ ਚੁਣੌਤੀ ਇਮਰਾਨ ਖਾਨ ਦੇ ਸਾਹਮਣੇ, ਇੱਕ ਟੈਸਟ ਜਿਹੜਾ ਹੈ, ਉਹਦੇ 'ਚੋਂ ਬਿਹਤਰ ਤਰੀਕੇ ਨਾਲ ਨਿਕਲ ਕੇ ਆਉਣ। ਗੁਆਂਢ ਚੰਗਾ ਵਸੇ, ਸਾਡੀ ਵੀ ਇਹ ਦੁਆ ਹੈ, ਤੇ ਉਹਨਾਂ ਦੀ ਵੀ ਦੁਆ ਸਾਡੇ ਵਾਸਤੇ ਚੰਗੀ ਰਵੇ, ਤੇ ਸਾਡੇ ਦੋਵੇਂ ਮੁਲਕ ਜਿਹੜੇ ਆ ਇੱਕ ਦੂਜੇ ਦੇ ਹੋਰ ਨੇੜੇ ਹੋ ਜਾਣ, ਇਹ ਸਾਡੀ ਇੱਛਾ ਹੈ। ਪਰ ਸਾਡੀ ਇੱਛਾ, ਜਿੱਦਾਂ ਮੈਂ ਪਿਛਲੇ ਸੈਗਮੈਂਟ 'ਚ ਵੀ ਕਿਹਾ, ਸਾਡੀ ਇੱਛਾ ਨੂੰ ਕੌਣ ਪੁੱਛਦਾ ਹੈ? ਹੁਕਮਰਾਨਾਂ ਦੀਆਂ ਇੱਛਾਵਾਂ ਹੀ ਕੰਮ ਕਰਿਆ ਕਰਦੀਆਂ। ਅਸੀਂ ਸਾਂਝੀ ਸੱਥ ਦੇ ਰਾਹੀਂ ਇਮਰਾਨ ਖਾਨ ਹੋਰਾਂ ਨੂੰ ਉਹਨਾਂ ਦੀ ਵਜ਼ੀਰ ਆਜ਼ਮ ਬਣਨ ਤੇ ਮੁਬਾਰਕਬਾਦ ਦਿੰਦਿਆਂ ਹੋਇਆਂ ਨਾਲ ਦੀ ਨਾਲ ਇਹ ਉਮੀਦ ਕਰਦੇ ਹਾਂ ਕਿ ਉਹ ਦੁਨੀਆ ਦੇ ਵਿੱਚ ਅਮਨ ਦੀ ਜਿਹੜੀ ਇੱਕ ਕੋਸ਼ਿਸ਼
ਹੋਏਗੀ ਜਾਂ ਚੱਲ ਰਹੀ ਉਸ ਕੋਸ਼ਿਸ਼ ਦਾ ਉਹ ਵੀ ਹਿੱਸਾ ਬਣ, ਸਾਡੇ ਹੁਕਮਰਾਨ ਵੀ ਉਸ ਕੋਸ਼ਿਸ਼ ਦਾ ਹਿੱਸਾ ਬਣ ਤੇ ਦੁਨੀਆ ਸੁਖੀ ਵਸੇ। ਇਸ ਗੱਲ ਦੀ ਦੁਆ ਕਰਦੇ ਹੋਏ ਅਸੀਂ ਤੁਹਾਡੇ ਤੋਂ ਆਗਿਆ ਲਵਾਂਗੇ। ਸਾਡਾ ਇਹ ਦੂਸਰਾ ਸੈਗਮੈਂਟ ਵੀ ਇੱਥੇ ਖਤਮ ਹੋਏਗਾ। ਅਗਲੇ ਹਫਤੇ ਇਸੇ ਦਿਨ ਸਾਂਝੀ ਸੱਥ ਦੇ ਵਿੱਚ ਫਿਰ ਆਪਣੀ ਮੁਲਾਕਾਤ ਹੋਏਗੀ। ਹੁਣ ਦਿਓ ਸੁਸ਼ੀਲ ਦੋਸਾਂਝ ਨੂੰ ਆਗਿਆ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਭ ਸ਼ਾਮ।